ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਅਤੇ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਤੋਂ। ਮਿੰਟੂ ਜੀ, ਆਪ ਦਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408-272-2500 4082722500 ਦੇ ਉੱਤੇ। ਅਤੇ ਮਿੰਟੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਜਿਹੜੀ ਆ ਪਹਿਲੀ ਖਬਰ, ਪਠਾਨਕੋਟ ਦੇ ਵਿੱਚ ਜਿਹੜਾ ਹਮਲਾ ਆ ਉਹ ਹੁਣ ਤੱਕ ਦਾ ਸਭ ਤੋਂ ਲੰਮਾ ਚੱਲਣ ਵਾਲਾ ਆਪਰੇਸ਼ਨ ਬਣਿਆ। ਇੱਕ ਹੋਰ ਅੱਤਵਾਦੀ ਮਾਰਿਆ ਗਿਆ ਜੀ। ਇਹ ਵਾਕਿਆ ਜੀ ਹੁਣ ਤੱਕ ਦਾ ਸਭ ਤੋਂ ਲੰਬਾ ਆਪਰੇਸ਼ਨ ਬਣ ਗਿਆ। 80-82 ਘੰਟੇ ਜਿਹੜਾ ਚੱਲਿਆ। ਹਾਲੇ ਵੀ ਇਸ ਆਪਰੇਸ਼ਨ ਨੂੰ ਖਤਮ ਨਹੀਂ ਮੰਨਿਆ ਜਾ ਰਿਹਾ। ਉਸ ਦਾ ਕਾਰਨ ਇਹ ਹੈ ਕਿ ਕੱਲ ਖਬਰਾਂ ਆਈਆਂ ਸੀਗੀਆਂ ਕਿ 2 ਅੱਤਵਾਦੀ ਜਿਹੜੇ ਬਚੇ ਹੋਏ ਆ। ਉਸ ਤੋਂ ਬਾਅਦ ਟੈਂਕ ਵੀ ਵਰਤੇ ਗਏ, ਬਿਲਡਿੰਗ ਤੋੜੀ ਗਈ ਜਿੱਥੇ ਉਹ ਲੁਕੇ ਹੋਏ ਸਨ ਜੀ। ਉਸ ਦੇ ਬਾਅਦ ਵੀ ਜਿਹੜਾ ਇਹ ਇਨਕਾਊਂਟਰ ਸੀਗਾ, ਜਿਹੜੀ ਇਹ ਮੁੱਠਭੇੜ ਸੀ, ਉਹ ਖਤਮ ਨਹੀਂ ਹੋਈ। ਜਦੋਂ NIA ਦੀ ਟੀਮ, ਪੁਲਿਸ ਦੀ ਟੀਮ, ਹੋਰ ਆਰਮੀ ਵਾਲੇ ਜਦੋਂ ਲਾਸ਼ ਚੁੱਕਣ ਗਏ, ਉਹਨਾਂ ਨੇ ਸਮਝਿਆ ਕਿ ਦੋਨੇ ਮਰ ਗਏ। ਜਦੋਂ ਇਹ ਲਾਸ਼ਾਂ ਚੁੱਕਣ ਗਏ ਤੇ ਉਹ ਜਿਹੜਾ ਅੱਤਵਾਦੀ ਜਿਉਂਦਾ ਸੀ, ਬਚ ਗਿਆ। ਉਹਨੇ ਬ੍ਰਸ਼ਟ ਮਾਰਿਆ ਬਹੁਤ ਬੁਰੀ ਤਰ੍ਹਾਂ, ਪਰ ਨਿਸ਼ਾਨਾ ਜਿਹੜਾ ਉਹਦਾ ਥੋੜਾ ਜਿਹਾ ਚੁੱਕ ਗਿਆ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ। ਸੋ ਲਾਪਰਵਾਹੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਕਿਉਂਕਿ ਕੱਲ ਦੀ ਗੱਲ ਇਹ ਸੀ ਕਿ ਜਿਹੜਾ ਇੱਕ ਕਰਨਲ ਸੀਗਾ ਉਹ ਇਸ ਕਰਕੇ ਮਾਰਿਆ ਗਿਆ ਕਿਉਂਕਿ ਲਾਸ਼ ਜਿਹੜੀ ਚੁੱਕਣ ਗਏ ਸੀਗੇ ਤੇ ਉਹਦੇ ਥੱਲੇ ਬੰਬ ਫਿੱਟ ਕੀਤਾ ਸੀਗਾ। ਉਹ ਬਕਾਇਦਾ ਜਿਹੜਾ ਕੋਈ ਉਹਨਾਂ ਨੇ ਪਹਿਨਣਾ ਚਾਹੀਦਾ ਸੀਗਾ, ਜਿਹੜਾ ਉਸ ਵੇਲੇ ਉਹਨਾਂ ਨੂੰ ਬੰਬ ਤੋਂ ਬਚਾਅ ਵਾਸਤੇ, ਉਹ ਵੀ ਪ੍ਰੋਪਰ ਨਹੀਂ ਸੀ ਪਹਿਨਿਆ ਹੋਇਆ, ਜਿਸ ਕਰਕੇ ਕਰਨਲ ਨਿਰੰਜਨ ਦੀ ਮੌਤ ਹੋ ਗਈ ਸੀਗੀ। ਇਸ ਤਰ੍ਹਾਂ ਹੀ ਕੱਲ ਵੀ ਵਾਪਰ ਸਕਦਾ ਸੀਗਾ। ਸੋ ਲਾਪਰਵਾਹੀਆਂ ਕਿਤੇ ਨਾ ਕਿਤੇ ਜਿਹੜੀਆਂ ਉਹ ਸਾਹਮਣੇ ਆਈ ਜਾਂਦੀਆਂ, ਹਟਦੀਆਂ ਨਹੀਂ, ਰੁਕਦੀਆਂ ਨਹੀਂ। ਪਹਿਲਾਂ ਵੀ ਪੰਜਾਬ ਪੁਲਿਸ ਦੀ ਲਾ ਲਈਏ ਜਾਂ ਜੋ ਏਅਰਬੇਸ ਸਟੇਸ਼ਨ ਦੀ ਸੁਰੱਖਿਆ ਸੀਗੀ ਉਹਨਾਂ ਦੇ ਵਿੱਚ ਲਾ ਲਈਏ, ਤਾਂ ਮੁਕਾਬਲੇ ਦੇ ਦੌਰਾਨ ਵੀ ਇਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ। ਮੁਕਾਬਲਾ ਬਹੁਤ ਲੰਮਾ ਚੱਲਿਆ, ਪਰ ਜੇ ਕਹੀਏ ਕਿ ਹੁਣ ਇੱਕ ਅੱਤਵਾਦੀ ਬਚਿਆ ਜੋ ਹਾਲਾਂਕਿ ਪੁਸ਼ਟੀ ਨਹੀਂ ਕਰ ਰਹੇ, ਸਰਕਾਰੀ ਏਜੰਸੀਆਂ ਤੇ ਹੁਣ ਬੰਦ ਹੀ ਹੋ ਗਈਆਂ ਕਿਉਂਕਿ ਇੰਨੀ ਜ਼ਿਆਦਾ ਬਦਨਾਮੀ, ਇੰਨੀ ਜ਼ਿਆਦਾ ਨਮੋਸ਼ੀ ਹੋਈ ਹੈ ਕਿ ਹੁਣ ਕੋਈ ਕੁਛ ਕਹਿਣ ਦੇ ਸਥਿਤੀ 'ਚ ਹੀ ਨਹੀਂ ਰਿਹਾ। ਮੰਤਰੀਆਂ ਦੇ ਜਿਹੜੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਦੇ ਬਹੁਤ ਜਲਦੀ ਟਵੀਟ ਆਏ, ਉਹਨਾਂ ਨੇ ਵੀ ਆਪਣਾ ਟਵੀਟ ਜਿਹੜਾ ਹੈਂਡਲਰ ਸੀਗਾ ਬੰਦ ਕਰ ਦਿੱਤਾ ਕਿਉਂਕਿ ਬੜੀ ਉਹਨਾਂ ਦੀ ਵੀ ਬੇਇੱਜ਼ਤੀ ਹੋਈ ਟਵੀਟ ਨੂੰ ਲੈ ਕੇ। ਉਸ ਤੋਂ ਬਾਅਦ ਗ੍ਰਹਿ ਮੰਤਰੀ ਸੀਗੇ, ਉਹਨਾਂ ਦੇ ਵੀ ਬਿਆਨ ਬੰਦ ਹੋ ਗਏ। ਕੱਲਾ ਅਰੁਣ ਜੇਤਲੀ ਬੋਲੀ ਜਾਂਦਾ, ਉਹ ਕਹਿੰਦਾ ਜੀ ਸਾਡੀ ਕੋਸ਼ਿਸ਼ ਸੀਗੀ ਜਿੰਦਾ ਫੜਨ ਦੀ, ਤਾਂ ਕਰਕੇ ਆਪਰੇਸ਼ਨ ਇੰਨਾ ਲੰਮਾ ਚਲਾ ਗਿਆ। ਪਰ ਜੇਤਲੀ ਸਾਹਿਬ ਦੀ ਗੱਲ ਵੀ ਜਿਹੜੀ ਆ ਉਹ ਕਿਸੇ ਹੱਦ ਬੰਨੇ ਨਹੀਂ ਲੱਗਦੀ ਕਿਉਂਕਿ ਇੱਕ ਵੀ ਹਾਲੇ ਤੱਕ ਬੰਦਾ ਜਿਹੜਾ ਜਿਉਂਦਾ ਨਹੀਂ ਫੜਿਆ ਜਾ ਸਕਿਆ ਮੁਕਾਬਲੇ ਚੋਂ। ਔਰ ਇਹੀ ਹੈਰਾਨੀ ਹੈ ਜੀ। ਦੀਨਾਨਗਰ ਥਾਣੇ ਦੀ ਇਮਾਰਤ ਦੇ ਵਿੱਚ ਅੱਤਵਾਦੀ ਸਨ। ਪਤਾ ਸੀ ਕਿ ਇਸ ਇਮਾਰਤ, ਇਸ ਕੋਨੇ ਦੇ ਵਿੱਚ ਅੱਤਵਾਦੀ ਆ, ਪਰ ਬਾਵਜੂਦ ਉਸਦੇ ਇੱਕ ਵੀ ਅੱਤਵਾਦੀ ਦਾ ਨਾ ਫੜਿਆ ਜਾਣਾ ਆਪਣੇ ਆਪ ਦੇ ਵਿੱਚ ਇੱਕ ਸਸਪੈਂਸ ਸੀਗਾ, ਆਪਣੇ ਆਪ ਦੇ ਵਿੱਚ ਇੱਕ ਸਵਾਲ ਸੀਗਾ। ਔਰ ਸਭ ਤੋਂ ਵੱਡਾ ਜਿਹੜਾ ਸਵਾਲ ਉਹ ਇਹ ਦੀਨਾਨਗਰ ਹਮਲੇ ਤੋਂ ਬਾਅਦ ਇਹ ਖੜਾ ਹੋਇਆ ਕਿ ਪੰਜਾਬ ਸਰਕਾਰ ਨੇ ਉਹਦੀ ਇਨਵੈਸਟੀਗੇਸ਼ਨ NIA, ਨੈਸ਼ਨਲ ਇਨਵੈਸਟੀਗੇਸ਼ਨ ਅਥਾਰਟੀ ਨੂੰ ਦਿੱਤੀ ਨਹੀਂ, ਜਦਕਿ ਉਹਨਾਂ ਨੇ 2-3 ਵਾਰੀ ਮੰਗੀ। ਇਹ ਆਪਣੇ ਆਪ ਦੇ ਵਿੱਚ ਸਵਾਲ ਨੇ ਕਿ ਅੱਤਵਾਦੀ ਜੇ ਕਸਾਬ ਜਿਉਂਦਾ ਫੜਿਆ ਜਾ ਸਕਦਾ, ਜੇ ਉਧਮਪੁਰ ਦੇ ਵਿੱਚ ਇੱਕ ਮੁੰਡਾ ਜਿਹੜਾ ਜਿਉਂਦਾ ਅੱਤਵਾਦੀ ਫੜਿਆ ਗਿਆ ਸੀ ਹੌਲੀ ਜਿਹੀ ਉਮਰ ਦਾ, ਉਹਨੂੰ 2 ਪੇਂਡੂਆਂ ਨੇ ਫੜ ਲਿਆ ਸੀਗਾ, ਨਾਲੇ ਉਹਦੇ ਕੋਲ ਹਥਿਆਰ ਸੀਗੇ, ਸਾਲਿਆ ਪੜੂ ਸੀ, ਉਹਨਾਂ ਨੇ ਫੜ ਲਿਆ ਸੀ। ਤਾਂ ਇਹ ਏਡੀ ਮਸ਼ੀਨਰੀ ਦੇ ਹੁੰਦਿਆਂ ਸੁਣਦਿਆਂ, ਨਾਲੇ ਪਤਾ ਹੈ ਕਿ ਹੁਣ ਪਹਿਲਾਂ ਦੀ ਤਾਂ ਗੱਲ ਆਪਾਂ ਛੱਡ ਦਈਏ, ਹੁਣ ਇਹਨਾਂ 2 ਅੱਤਵਾਦੀਆਂ ਦਾ ਜਿਨ੍ਹਾਂ ਦਾ ਇੱਕ ਟਾਰਗੇਟ ਪਤਾ ਲੱਗ ਗਿਆ ਸੀ ਕਿ ਇਸ ਇਮਾਰਤ ਦੇ ਵਿੱਚ ਛੁਪੇ ਹੋਏ, ਇਸ ਬਿਲਡਿੰਗ ਦੇ ਵਿੱਚੋਂ ਫਾਇਰ ਕਰ ਰਹੇ ਆ। ਇੰਨੀ ਕੁ ਬਿਲਡਿੰਗ ਹੈ, ਬਿਲਡਿੰਗ ਨੂੰ ਡੇਗਿਆ ਵੀ ਗਿਆ, ਟਾਰਗੇਟ ਵੀ ਕੀਤਾ ਗਿਆ, ਬਖਤਰਬੰਦ ਗੱਡੀਆਂ, ਟੈਂਕ, ਸਾਰੀ ਮਸ਼ੀਨਰੀ ਝੋਂਕ ਦਿੱਤੀ ਗਈ, ਪਰ ਫਿਰ ਵੀ ਅੱਤਵਾਦੀ ਹੈ ਜਿਹੜਾ ਇੱਕ ਵੀ ਜਿਉਂਦਾ ਨਹੀਂ ਫੜਿਆ ਜਾ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਆ। ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੈ। ਇਸ ਮੁਕਾਬਲੇ ਦਾ ਜਿਹੜਾ ਜਿਨ੍ਹਾਂ ਦੀਆਂ ਜਾਨਾਂ ਗਈਆਂ, ਕੁੱਲ ਮਿਲਾ ਕੇ ਜੇ ਦੇਖੀਏ ਜੀ
ਤਾਂ ਇਸ ਮੁਕਾਬਲੇ ਦਾ, ਇਸ ਐਨਕਾਊਂਟਰ ਦਾ ਹਾਲੇ ਕੋਈ ਵੀ ਨੁਕਤਾ ਜਿਹੜਾ ਲੋਕਾਂ ਦੀ ਪਕੜ 'ਚ ਨਹੀਂ ਆ ਰਿਹਾ। ਕਿੱਥੋਂ ਆਏ? ਮੀਡੀਆ ਜਿਹੜਾ ਹੁਣ ਧੜਾ ਧੜ ਖਬਰਾਂ ਦੇਈ ਜਾਂਦਾ, ਇਹ ਜੈਸ਼ੇ ਮੁਹੰਮਦ ਫਲਾਣੇ ਕੈਂਪ 'ਚੋਂ ਆਏ, ਫਲਾਣੀ ਤਾਰ 'ਚੋਂ ਆਏ, ਫਲਾਣੇ ਪਿੱਲਰ 'ਚੋਂ ਇਹਨਾਂ ਨੇ ਬਾਰਡਰ ਪਾਸ ਕੀਤਾ, ਫਲਾਣੇ ਸਿਸਟਮ ਰਾਹੀਂ, ਫਲਾਣੇ ਗੇਟ ਰਾਹੀਂ ਅੰਦਰ ਵੜੇ। ਪਰ ਇਹ ਸਵਾਲ ਹੈ ਮੇਰਾ ਇਹਨਾਂ ਲੋਕਾਂ ਨੂੰ ਜਿਹੜੇ ਅੱਜ ਉਹਨਾਂ ਦੇ ਪੋਤੜੇ ਫਰੋਲੀ ਜਾਂਦੇ ਕਿ ਤੁਸੀਂ ਐਦੋਂ 80 85 90 ਘੰਟੇ ਪਹਿਲਾਂ ਇਹ ਜਾਣਕਾਰੀਆਂ ਕਿਉਂ ਨਹੀਂ ਜਤਾਈਆਂ? ਜੀ ਜੀ ਬਿਲਕੁਲ, ਸਵਾਲ ਬਹੁਤ ਨੇ ਵੀ ਜਦੋਂ ਪਹਿਲੋਂ IB ਨੇ ਵੀ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਇਹਨਾਂ ਦੀਆਂ ਲੋਕੇਸ਼ਨਾਂ ਦਾ ਨਹੀਂ ਪਤਾ ਲੱਗਾ, ਕੁਛ ਵੀ ਨਹੀਂ ਪਤਾ ਲੱਗਾ। ਇਹ ਟੋਟਲ ਕਹਿ ਲਓ ਵੀ ਜਿਹੜੇ ਇਨਫੋਰਮੇਸ਼ਨ ਵਾਲੇ ਜਿਹੜੇ ਹੁੰਦੇ ਆ ਖੂਫੀਆ ਏਜੰਸੀਆਂ, ਉਹਨਾਂ ਦੀ ਵੀ ਇਸ ਦੇ ਵਿੱਚ ਜਿਹੜੀ ਨਲਾਇਕੀ ਉਹ ਸਾਹਮਣੇ ਆ ਰਹੀ ਆ। ਅਗਲੀ ਜੇ ਆਪਾਂ ਹਾਲੇ ਤੱਕ ਜੀ ਗਿਣਤੀ ਨਹੀਂ ਹਾਲੇ ਤੱਕ ਇਹਨਾਂ ਦੀ ਤੈਅ ਕਰ ਸਕੇ ਕਿ ਅੱਤਵਾਦੀ ਹੈ ਕਿੰਨੇ ਨੇ। ਪਹਿਲਾਂ 4 ਕਹੇ ਗਏ, ਫਿਰ 6, ਫਿਰ 8 9, ਯਾਨੀ ਗਿਣਤੀ ਦਾ ਆંકੜਾ ਵੀ ਨਹੀਂ ਜੁਟਾ ਸਕੇ ਹਾਲੇ ਤੱਕ ਕਿ ਐਗਜ਼ੈਕਟ ਗਿਣਤੀ ਕਿੰਨੀ ਆ ਉਹਨਾਂ ਦੀ। ਜੀ ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲਬਾਤ ਕਰੀਏ ਮਿੰਟੂ ਜੀ ਵੀ ਕ੍ਰਿਕਟ ਦੀ ਸਫਾਈ ਸ਼ੁਰੂ, ਜਸਟਿਸ ਲੋਢਾ ਕਮੇਟੀ ਨੇ ਕੀਤੀਆਂ ਅਹਿਮ ਸਿਫਾਰਸ਼ਾਂ। ਇਹ ਕ੍ਰਿਕਟ ਦੀ ਸਫਾਈ ਹੋਣੀ ਵੀ ਚਾਹੀਦੀ ਸੀ ਜੀ। ਕ੍ਰਿਕਟ ਦੇ ਵਿੱਚ ਗੰਦ ਇੰਨਾ ਕੁ ਹੈ ਕਿ ਇੱਥੇ ਜਿਨ੍ਹਾਂ ਨੇ ਕਦੇ ਗੁੱਲੀ ਡੰਡੇ ਵਾਲਾ ਹੱਥ 'ਚ ਡੰਡਾ ਨਹੀਂ ਫੜਿਆ, ਉਹ ਕਈ ਸੰਘਾਂ ਦੀਆਂ, ਕਈ ਕ੍ਰਿਕਟ ਅਥਾਰਟੀਆਂ ਦੀਆਂ ਪ੍ਰਧਾਨਗੀਆਂ ਲਈ ਫਿਰਦੇ ਆ। ਨਰਿੰਦਰ ਮੋਦੀ ਵੀ 10-15 ਸਾਲ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਰਿਹਾ ਹੈ। ਨਰਿੰਦਰ ਮੋਦੀ ਮੈਨੂੰ ਨਹੀਂ ਲੱਗਦਾ ਕਿ ਕਦੇ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਉਹਨੇ ਗੇੜਾ ਵੀ ਕੱਢਿਆ ਹੋਏਗਾ, ਪਰ ਫਿਰ ਵੀ ਕ੍ਰਿਕਟ ਨੂੰ ਉਹ ਚਲਾ ਆਇਆ। ਅਰੁਣ ਜੇਤਲੀ ਹੈ, ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਕਦੇ ਕ੍ਰਿਕਟ ਨਾ ਖੇਡੀ ਹੈ, ਨਾ ਉਹਨਾਂ ਦਾ ਵਾਹ ਵਾਸਤਾ ਹੈ, ਪਰ ਕ੍ਰਿਕਟ ਨੂੰ ਉਹ ਖਿਡਾ ਰਹੇ ਆ ਜੀ। ਇਹ ਜਸਟਿਸ ਲੋਢਾ ਦੀ ਜਿਹੜੀ ਕਮੇਟੀ ਸੀਗੀ, 3 ਰਿਟਾਇਰ ਜੱਜਾਂ ਦੇ ਆਧਾਰ ਤੇ ਬਣੀ ਹੋਈ ਸੀਗੀ ਔਰ ਬਣਾਈ ਸੀ ਸੁਪਰੀਮ ਕੋਰਟ ਨੇ, ਕਿਉਂਕਿ ਜਿਹੜੀ BCCI ਹੈ ਜਿਹੜੀ ਅੰਨੀ ਕਮਾਈ ਕਰਦੀ ਹੈ, ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ BCCI ਜੀ। ਉਹ BCCI ਜਦੋਂ ਕੋਈ ਮਾਮਲਾ ਉਲਝਦਾ ਹੈ ਤੇ ਉਦੋਂ ਸਿੱਧਾ ਸਪੌਟ ਜਵਾਬ ਦੇ ਦਿੰਦੀ ਹੈ ਜੀ ਕਿ ਇਹ ਤੇ ਸਾਡੀ ਆਪਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਿੱਜੀ ਜਿੱਦਾਂ ਕੰਪਨੀ ਹੈ, ਇਹ ਅਸੀਂ ਕਿਸੇ ਪ੍ਰਤੀ ਜਵਾਬ ਦੇਣੀ, ਨਾ RTI ਦਾ ਕੁਝ ਘੇਰਾ ਮੰਨਦੇ ਆ, ਨਾ ਹੀ ਕੋਈ ਇਹਨਾਂ ਤੇ ਕੋਈ ਬਹੁਤਾ ਅਧਿਕਾਰ ਹੈ ਸਰਕਾਰ ਦਾ ਜਾਂ ਹੋਮ ਮਿਨਿਸਟਰੀ ਦਾ। ਇਸ ਲਈ ਸੁਪਰੀਮ ਕੋਰਟ ਨੇ ਕੁਝ ਚੀਜ਼ਾਂ ਤੈਅ ਕਰਨ ਲਈ ਇਹ ਕਮੇਟੀ ਬਣਾਈ ਸੀਗੀ। ਔਰ ਕਮਾਲ ਦੀ ਗੱਲ ਹੈ ਕਿ BCCI ਹੈ ਜਿਹੜੀ, ਉਹ ਕਹਿੰਦੀ ਹੈ ਕਿ ਇਹ ਕੋਈ ਸਰਕਾਰੀ ਸੰਸਥਾ ਜਾਂ ਸੰਵਿਧਾਨਕ ਸੰਸਥਾ ਨਹੀਂ ਹੈ, ਇੱਕ ਤਰ੍ਹਾਂ ਨਾਲ ਕਹਿ ਲਈਏ ਨਿੱਜੀ ਕੰਪਨੀ ਹੈ, ਨਿੱਜੀ ਇਕਾਈ ਹੈ, ਪਰ ਝੰਡਾ ਉਹ ਹਿੰਦੁਸਤਾਨ ਦਾ ਵਰਤਦੇ ਆ, ਨਾ ਉਹ ਭਾਰਤ ਦਾ ਵਰਤਦੇ ਆ। ਪਰ ਭਾਰਤ ਦਾ ਨਾਗਰਿਕ ਜੇ ਉਹਨਾਂ ਤੋਂ ਪੁੱਛ ਲੇ ਕਿ ਫਲਾਣੇ ਮੈਚ ਦਾ ਕੀ ਹਿਸਾਬ ਕਿਤਾਬ ਹੈ, ਫਲਾਣੇ ਜਿਹੜੀ ਸਟੇਡੀਅਮ ਦੀ ਲਾਗਤ ਦਾ ਕੀ ਹਿਸਾਬ ਕਿਤਾਬ ਹੈ, ਉਹ ਸੂਚਨਾ ਨਹੀਂ ਦਿੰਦੇ। ਉਹ ਕਹਿੰਦੇ ਅਸੀਂ ਇਸ ਅਧਿਕਾਰ ਖੇਤਰ ਤੋਂ ਬਾਹਰ ਹੈ। ਸੋ ਇਹਨਾਂ ਚੀਜ਼ਾਂ ਨੂੰ ਤੈਅ ਕਰ ਲਈ, ਕਿਉਂਕਿ ਰਹਿ ਕੇ ਭਾਰਤੀ ਕ੍ਰਿਕਟ ਬੋਰਡ ਦੀਆਂ ਕਰਤੂਤਾਂ ਜਿਹੜੀਆਂ ਦੁਨੀਆ ਦੇ ਸਾਹਮਣੇ ਆਉਂਦੀਆਂ, ਕਦੇ ਉਹ ਜਿਹੜੀ ਇਹਨਾਂ ਨੇ IPL ਚਲਾਈ ਹੈ ਉਹਦੇ ਚੋਂ ਮੈਚ ਫਿਕਸਿੰਗ ਦੇ ਮਾਮਲੇ ਸਾਹਮਣੇ ਆ ਜਾਂਦੇ ਆ, ਕਦੇ GDCR ਘੁਟਾਲਾ ਸਾਹਮਣੇ ਆ ਜਾਂਦਾ, ਬਹੁਤ ਕੁਝ ਗਲਤ ਹੁੰਦਾ। ਇਹ ਜਿਉਂ ਲਾ ਲਈਏ ਕਿ ਸ਼ਾਰਜਾ 'ਚ ਮੈਚ ਹੁੰਦੇ ਸੀਗੇ 93-94 ਤੇ ਉਦੋਂ ਇਹ ਸਿਲਸਿਲਾ ਚੱਲਿਆ, ਐਸਾ ਚੱਲਿਆ ਭਾਰਤੀ ਕ੍ਰਿਕਟ ਬੋਰਡ ਦੇ ਵਿੱਚ ਕਿ ਸਾਰੇ ਪਾਸੇ ਧਾਂਦਲੀ ਹੈ। ਸੁਪਰੀਮ ਕੋਰਟ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਲਈ, ਇਹ ਭ੍ਰਿਸ਼ਟਾਚਾਰ ਰੋਕਣ ਲਈ, ਰਾਜਨੀਤਿਕ ਦਖਲ ਰੋਕਣ ਲਈ ਇਹ ਕਮੇਟੀ ਬਣਾਈ ਸੀ। ਔਰ ਕਮੇਟੀ ਨੇ ਜੋ 1 ਸਾਲ ਦੇ ਵਿੱਚ ਕੱਢਿਆ, ਇਹ ਤੰਤ ਕੱਢਿਆ, ਤੇ ਉਹਨਾਂ ਤੰਤਾਂ ਦੇ ਆਧਾਰ ਤੇ ਇਹਨਾਂ ਨੇ ਸਿਫਾਰਸ਼ਾਂ ਕੀਤੀਆਂ ਨੇ। ਕੁਛ ਉਹਨਾਂ ਨੇ ਇੱਕ ਤੇ ਕਿਹਾ ਕਿ ਜਿਹੜੇ ਮੰਤਰੀ ਹੈ ਉਹਨਾਂ ਨੂੰ ਕ੍ਰਿਕਟ ਸੰਘਾਂ ਚੋਂ ਬਾਹਰ ਕਰ ਦਿਓ, ਯਾਨੀ ਅਹੁਦੇਦਾਰੀ ਦੇ ਹੱਕ ਉਹਨਾਂ ਤੋਂ ਖੋਲੋ। ਦੂਜੀ ਗੱਲ ਹੈ ਕਿ ਕੋਈ ਵੀ ਜਿਹੜਾ ਅਹੁਦੇਦਾਰ ਜਿਵੇਂ ਪ੍ਰਧਾਨ ਆ, ਜਿਵੇਂ ਜੇਟਲੀ ਹੈ ਜਿਹੜਾ ਕਈ ਦਹਾਕੇ ਹੀ ਰਹਿ ਗਿਆ, ਉਹ ਕਹਿੰਦੇ ਕਿ 1-2 ਪਾਰੀਆਂ ਤੋਂ ਵੱਧ ਉਹਨੂੰ ਵਾਰੀ ਨਾ ਦਿਓ। ਤੀਜਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਚਾਂ ਤੇ ਸੱਟਾ ਲੱਗਦਾ ਉਹਨੂੰ ਲੀਗਲ ਕਰ ਦਿਓ ਤਾਂ ਕਿ ਉਹਦੇ ਤੋਂ ਕਮਾਈ ਵੀ ਹੋਵੇ। ਔਰ RTI ਦੇ ਘੇਰੇ ਚ ਲਿਆਓ, ਜਿਹੜੀ ਸਭ ਤੋਂ ਵੱਡੀ ਚੀਜ਼ ਆ, ਉਹ ਕਹਿੰਦੇ ਕਿ ਇਹਨੂੰ BCCI ਨੂੰ RTI ਦੇ ਘੇਰੇ ਚ ਲਿਆਓ। ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਬਹੁਤ ਸਾਰੇ ਜਿਹੜੇ ਮੰਤਰੀ ਹੈ ਜਿਹੜੇ ਕ੍ਰਿਕਟ ਦੇ ਵਿੱਚੋਂ ਮੋਟੀ ਮਲਾਈ ਖਾ ਰਹੇ ਆ, ਜਿੱਦਾਂ ਸ਼ਰਦ ਪਵਾਰ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਉਮਰ ਵੀ ਤੈਅ ਕੀਤੀ ਜਾਵੇ, 70 ਸਾਲ ਤੋਂ ਉੱਤੇ ਵਾਲਾ ਕੋਈ ਅਧਿਕਾਰੀ, ਕੋਈ ਕਰਮਚਾਰੀ, ਵੈਸੇ ਸਰਕਾਰੀ ਕਰਮਚਾਰੀ ਨੂੰ ਤਾਂ ਉਹਨਾਂ ਨੇ ਕਿਹਾ ਕਿ ਮਨਾ ਹੀ ਕਰ ਦਿਓ, ਜਿਹੜਾ ਸਰਕਾਰੀ ਨੌਕਰੀ ਤੇ ਜਾਂ ਮੰਤਰੀ ਹੈ ਉਹ ਤੇ ਆਵੇ ਹੀ ਨਾ ਇਹਨਾਂ ਸੰਘਾਂ ਦੇ ਵਿੱਚ। ਉਹਨਾਂ ਨੇ ਇਹ ਜੋ ਸ਼ਰਤਾਂ ਰੱਖੀਆਂ ਤਾਂ ਸ਼ਰਦ ਪਵਾਰ ਉਹ ਬਾਹਰ ਹੋ ਜਾਏਗਾ। ਇੱਕ ਅਨੁਰਾਗ ਠਾਕਰ ਹੈ ਜਿਹੜਾ BCCI ਦਾ ਪ੍ਰਧਾਨ ਬਣਨ ਦੇ ਬਿਲਕੁਲ ਨੇੜੇ ਖੜਾ, ਭਾਜਪਾ ਦੇ ਇੱਕ ਨੇਤਾ ਦਾ ਪੁੱਤਰ ਹੈ, ਹਿਮਾਚਲ ਚੋਂ ਆਉਂਦਾ ਹੈ,
ਉਹ 2 ਵਾਰੀ ਅੱਗੇ ਬਣ ਚੁੱਕਾ ਹੈ। ਹੁਣ ਫਿਰ ਜੇ ਉਹ ਸ਼ਰਤਾਂ ਲਾਗੂ ਹੁੰਦੀਆਂ, ਸਿਫਾਰਿਸ਼ਾਂ ਮੰਨ ਲਈਆਂ ਜਾਂਦੀਆਂ ਸੁਪਰੀਮ ਕੋਰਟ ਵੱਲੋਂ, ਤੇ ਉਹ ਵੀ ਇਸ ਦੌੜ ਚੋਂ ਬਾਹਰ ਹੋ ਜਾਏਗਾ। ਯਾਨੀ ਕਈਆਂ ਦਾ ਝੁੱਗਾ ਚੌੜ ਹੋ ਜਾਏਗਾ ਜੇਕਰ ਇਹ ਸਿਫਾਰਿਸ਼ਾਂ ਲਾਗੂ ਹੋ ਗਈਆਂ। ਪਰ ਇਹ ਸਿਫਾਰਿਸ਼ਾਂ ਲਾਗੂ ਹੋ ਜਾਣੀਆਂ ਭਾਵੇਂ ਥੋੜ੍ਹੀਆਂ, ਕਿਉਂਕਿ ਸੁਪਰੀਮ ਕੋਰਟ ਨੇ ਇਹ ਕਮੇਟੀ ਬਣਾਈ ਸੀ। ਸੁਪਰੀਮ ਕੋਰਟ ਜਿਹੜੀ ਹੈ ਉਹ ਸਾਰੀਆਂ ਦੀਆਂ ਸਾਰੀਆਂ ਸਿਫਾਰਿਸ਼ਾਂ ਰੱਦ ਨਹੀਂ ਸਕਦੀ, ਕੁਛ ਨਾ ਕੁਛ ਰੱਖੇਗੀ। ਕਿੰਨੀਆਂ ਵੀ ਰੱਖੀਆਂ, ਕੁਛ ਨਾ ਕੁਛ ਕ੍ਰਿਕਟ ਦਾ ਭਲਾ ਹੋਵੇਗਾ। ਪਰ ਅੱਜ ਕ੍ਰਿਕਟ ਹੈ ਜਿਹੜੀ ਉਹ ਏਡਾ ਵੱਡਾ ਧੰਦਾ ਬਣ ਗਈ ਹੈ ਜੀ ਕਿ ਸਿਆਸਤਦਾਨਾਂ ਨੇ ਆਪਣੀਆਂ ਗੋਟੀਆਂ ਫਿੱਟ ਕਰ ਲਈ। ਹੁਣ ਇੱਕ ਮੈਂ ਉਦਾਹਰਨ ਦੇ ਦੇਣਾ ਤੁਹਾਨੂੰ ਛੋਟੀ ਜੀ, ਗੁਜਰਾਤ ਤੇ ਮਹਾਰਾਸ਼ਟਰ, ਕੋਈ ਗੁਜਰਾਤ ਕੋਈ ਬਹੁਤਾ ਵੱਡਾ ਸਟੇਟ ਨਹੀਂ ਹੈ, ਤੇ ਉੱਥੇ 3 ਕ੍ਰਿਕਟ ਸੰਘਾਂ ਨੇ, ਯਾਨੀ 3 ਸੰਘ, ਵਡੋਦਰਾ ਹੈ, ਇੱਕ ਬੜੌਦਾ ਹੈ, ਇਸ ਤਰ੍ਹਾਂ ਦੇ ਕਰਕੇ ਯਾਨੀ ਤਿੰਨ ਟੀਮਾਂ ਉਹਨਾਂ ਦੀਆਂ ਖੇਡਦੀਆਂ, 3 ਕ੍ਰਿਕਟ ਐਸੋਸੀਏਸ਼ਨਸ ਨੇ, ਯਾਨੀ ਉਹ ਵੋਟਾਂ ਵੱਧ ਬਣਾਈਆਂ ਹੋਈਆਂ। ਇੱਕ ਵੋਟਾਂ ਦਾ ਪ੍ਰਪੰਚ ਬਣਾਇਆ ਹੋਇਆ ਕਿ ਇਹਨਾਂ ਦੇ ਬੰਦੇ ਜਿਹੜੇ ਅੱਗੇ ਵੱਧ ਜਾ ਸਕਣ, ਇਹਨਾਂ ਦੀ ਵੋਟਿੰਗ ਜਿਹੜੀ ਉਹ ਇਹਨਾਂ ਦੀ ਲੌਬੀ ਹੈ ਜਿਹੜੀ ਵੋਟਿੰਗ ਦੇ ਵਿੱਚ ਹਾਵੀ ਰਹੇ। ਮਹਾਰਾਸ਼ਟਰ ਦੇ ਵਿੱਚ ਵੀ ਇਹੋ ਕੁਛ ਹੈ, ਤੇ ਇਹਨਾਂ ਨੇ ਕਿਹਾ ਕਿ ਇੱਕ ਸਟੇਟ, ਇੱਕ ਕ੍ਰਿਕਟ ਸੰਘ ਤੇ ਇੱਕ ਟੀਮ ਹੋਣੀ ਚਾਹੀਦੀ ਹੈ। ਇਹ ਵੋਟਾਂ ਵਾਲਾ ਜਿਹੜਾ ਇਹਨਾਂ ਨੇ ਕੰਮ ਖੇਡ ਬਣਾਇਆ, ਇਹ ਨਹੀਂ ਹੋਣਾ ਚਾਹੀਦਾ। ਸੋ ਇਹੋ ਜਿਹੀਆਂ ਖੇਡਾਂ ਜਿਹੜੀਆਂ ਕ੍ਰਿਕਟ ਦੇ ਵਿੱਚ ਖੇਡੀਆਂ ਗਈਆਂ ਨੇ ਸਿਆਸਤਦਾਨਾਂ ਨੇ ਮਲਾਈ ਖਾਣ ਲਈ, ਇਹਨਾਂ ਨੂੰ ਇਹ ਨਕਾਰਦੀ ਹੈ ਕਮੇਟੀ। ਜੇਕਰ ਇਹਨਾਂ ਦੀਆਂ ਸਿਫਾਰਿਸ਼ਾਂ ਲਾਗੂ ਹੋ ਗਈਆਂ, ਸ਼ਾਇਦ ਫਿਰ ਸੋਚ ਸਕਦੇ ਹਾਂ ਅਸੀਂ ਕਿ ਕ੍ਰਿਕਟ ਹੈ ਜਿਹੜੀ ਬਦਨਾਮੀ ਦੀ ਦਲਦਲ 'ਚ ਫਸੀ ਹੈ, ਕੁਛ ਨਾ ਕੁਛ ਭਲਾਈ ਦੇ ਰਾਹ ਤੇ ਪਵੇਗੀ। ਜੀ ਬਿਲਕੁਲ। ਕ੍ਰਿਕਟ ਨੇ ਪਹਿਲਾਂ ਹੀ ਜਿਹੜੀ ਨੈਸ਼ਨਲ ਗੇਮ ਆ ਭਾਰਤ ਦੀ ਹਾਕੀ ਆ ਉਸ ਨੂੰ ਜਿਹੜਾ ਜੀ ਗਵਾ ਹੀ ਦਿੱਤਾ। ਲੋਕਾਂ ਦੇ ਮਨਾਂ ਦੇ ਵਿੱਚੋਂ ਵੀ ਉਹ ਜਿਹੜੀ ਗਾਇਬ ਹੋਣੀ ਉਹ ਸ਼ੁਰੂ ਹੋ ਗਈ ਆ। BCCI ਦਾ ਗਲਬਾ ਤੇ ਭਾਜੀ ਇੰਨਾ ਆ ਕਿ ਆਸਟ੍ਰੇਲੀਆ ਦੇਖ ਲਓ ਜਾਂ ਹੋਰ ਮੁਲਕ ਦੇਖ ਲਓ, ਵੈਸਟ ਇੰਡੀਜ਼ ਸ਼ਾਇਦ ਉੱਥੇ ਵੀ, ਇਹਨਾਂ ਨੇ ਭਾਰਤ ਦੇ ਵਿੱਚ ਅੱਜ ਤੱਕ ਖਿਡਾਰੀਆਂ ਦਾ ਕੋਈ ਸੰਘ ਨਹੀਂ ਬਣ ਦਿੱਤਾ, ਖਿਡਾਰੀਆਂ ਦੀ ਕੋਈ ਐਸੋਸੀਏਸ਼ਨ ਨਹੀਂ ਬਣ ਦਿੱਤੀ, ਕੋਈ ਯੂਨੀਅਨ ਨਹੀਂ ਬਣ ਦਿੱਤੀ। ਇਹ ਤਾਨਾਸ਼ਾਹ ਰਵੱਈਆ ਇਹਨਾਂ ਦਾ। ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਸੁਪਰੀਮ ਕੋਰਟ ਜਿਹੜੇ ਸਿੱਖਾਂ ਦੇ ਉੱਤੇ ਬਣੇ ਚੁਟਕਲੇ ਆ ਉਹਨਾਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਨੂੰ ਤਿਆਰ। ਹਾਂਜੀ, ਇਹ ਪਿਛਲੇ ਸਾਲ ਗਈ ਸੀਗੀ ਯਾਚਕਾ, ਪਟੀਸ਼ਨ ਗਈ ਸੀ ਸੁਪਰੀਮ ਕੋਰਟ ਕੋਲ, ਤੇ ਉਦੋਂ ਬਹੁਤੀ ਉਮੀਦ ਨਹੀਂ ਸੀ ਲੋਕਾਂ ਨੂੰ ਕਿ ਇਹੋ ਜਿਹੀ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਐਕਸੈਪਟ ਕਰ ਲੇਗਾ, ਸਵੀਕਾਰ ਕਰ ਲੇਗਾ ਸੁਣਵਾਈ ਲਈ। ਪਰ ਇਹ ਅੱਜ ਹੋ ਗਈ ਹੈ, ਸੁਣਵਾਈ ਲਈ ਪ੍ਰਵਾਨ ਹੋ ਗਈ ਹੈ, ਔਰ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਇਹਦੇ ਤੇ ਵੀ ਸਖਤ ਫੈਸਲਾ ਆਏਗਾ, ਕਿਉਂਕਿ 5000 ਦੇ ਕਰੀਬ ਵੈਬਸਾਈਟਾਂ ਨੇ ਜਿਹੜੀਆਂ ਸਰਦਾਰਾਂ ਦੇ ਚੁਟਕਲਿਆਂ ਤੇ ਆਧਾਰਿਤ ਬਣੀਆਂ ਹੋਈਆਂ ਨੇ। ਯਾਨੀ ਉਹ ਇੱਕੋ ਹੀ ਕੰਮ ਹੈ ਕਿ ਸਰਦਾਰਾਂ ਦੇ ਚੁਟਕਲੇ ਬਣਦੇ ਆ। ਔਰ ਚਲੋ ਚੁਟਕਲੇ ਤਾਂ ਚੁਟਕਲੇ ਆ, ਪਰ ਕੁਝ ਵੈਬਸਾਈਟਾਂ ਕੀ ਹੈ ਜੀ, ਉਹ ਜਾਣ ਬੁੱਝ ਕੇ ਸਿੱਖਾਂ ਨੂੰ, ਸਰਦਾਰਾਂ ਨੂੰ ਟਾਰਗੇਟ ਕਰਨ ਲਈ ਉਹ ਚੁਟਕਲਿਆਂ ਨੂੰ ਦੂਸਰਾ ਰੂਪ ਦੇ ਦਿੰਦੀਆਂ, ਚਾਹੇ ਫਿਰਕੂ ਹੈ, ਚਾਹੇ ਅਸ਼ਲੀਲ ਹੈ, ਚਾਹੇ ਜ਼ਲੀਲ ਕਰਨ ਲਈ ਉਹ ਜਾਣ ਬੁੱਝ ਕੇ ਇਹੋ ਜਿਹੀਆਂ ਚੀਜ਼ਾਂ ਭਰਦੇ ਆ, ਜਿਨ੍ਹਾਂ ਕਰਕੇ ਉਹ ਜਿਹੜੇ ਸਰਦਾਰ ਹੈ, ਸਿੱਖ ਹੈ, ਉਹ ਸਾਰਾ ਭਾਈਚਾਰਾ ਹੀ ਦੁਖਤ ਹੁੰਦਾ ਉਹਨਾਂ ਚੀਜ਼ਾਂ ਨੂੰ ਲੈ ਕੇ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਪਟੀਸ਼ਨ ਨਾ ਤੇ ਕਿਸੇ ਸਿੱਖ ਜਥੇਬੰਦੀ ਨੇ ਪਾਈ, ਨਾ ਕਿਸੇ ਅਕਾਲੀ ਆਗੂ ਨੇ ਪਾਈ, ਨਾ ਕਿਸੇ SGPC ਕਮੇਟੀ ਨੇ, ਨਾ ਅਕਾਲ ਤਖਤ ਨੇ, ਕਿਸੇ ਨੇ ਪਾਈ। ਇਹ ਇੱਕ ਔਰਤ ਜਿਹਦਾ ਨਾਮ ਮੈਨੂੰ ਲੱਗਦਾ ਕਿ ਹਰਵਿੰਦਰ ਚੌਧਰੀ ਐਡਵੋਕੇਟ ਹੈ, ਜਿਹੜੀ ਸਿੱਖ ਪਰਿਵਾਰ ਚ ਉਹ ਜਨਮੀ ਸੀ, ਪਰ ਵਿਆਹ ਉਹਦਾ ਜਿਹੜਾ ਸੀ ਉਹ ਗੈਰ ਸਿੱਖ ਕਿਸੇ ਨਾਲ ਹੋਇਆ। ਤਾਂ ਉਸ ਔਰਤ ਨੇ, ਉਸ ਬੀਬੀ ਨੇ, ਹਰਵਿੰਦਰ ਚੌਧਰੀ ਨੇ ਇਹ ਪਿਛਲੇ ਸਾਲ ਪਟੀਸ਼ਨ ਪਾਈ ਸੀਗੀ, ਤੇ ਉਹਦੇ ਤੇ ਸੁਣਵਾਈ ਜਿਹੜੀ ਹੈ ਕੱਲ ਹੋਈ। ਹੁਣ ਉਸ ਬੀਬੀ ਦਾ ਕਹਿਣਾ ਇਹ ਸੀ ਕਿ ਉਸਨੇ ਪਟੀਸ਼ਨ ਜਿਹੜੀ ਇਹ ਇਸ ਲਈ ਦਾਇਰ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਸ ਬੀਬੀ ਦੇ ਨਾਲ ਇਹ ਕੁਝ ਵਾਪਰਿਆ। ਉਸ ਬੀਬੀ ਨੇ ਜਿਹੜਾ ਤਰਕ ਦਿੱਤਾ, ਜਿਸ ਆਧਾਰ ਤੇ ਅਦਾਲਤ ਨੂੰ ਇਹ ਪਟੀਸ਼ਨ ਪ੍ਰਵਾਨ ਕਰਨੀ ਪਈ, ਉਹ ਗਜ਼ਬ ਦਾ ਸੀ। ਉਹਨੇ ਕਿਹਾ ਕਿ ਮੈਂ ਸਿੱਖ ਪਰਿਵਾਰ ਚ ਜਾਈ ਹਾਂ, ਹਿੰਦੂ ਪਰਿਵਾਰ ਚ ਵਿਆਹੀ ਹਾਂ, ਮੇਰੇ 2 ਬੱਚੇ ਆ, ਮੈਨੂੰ ਸ਼ੌਕ ਸੀਗਾ ਕਿ ਮੈਂ ਆਪਣੇ ਬੱਚਿਆਂ ਦੇ ਨਾਮ ਸਿੰਘ ਜਾਂ ਕੌਰ ਲਾਵਾਂ, ਮੇਰੀ ਰੀਝ ਸੀ, ਮੇਰੀ ਤਮੰਨਾ ਸੀਗੀ। ਤੇ ਕਹਿੰਦੀ ਕਿ ਮੇਰੇ ਬੱਚਿਆਂ ਨੇ ਸਿੰਘ ਜਾਂ ਕੌਰ ਇਹ ਕਹਿ ਕੇ ਨਾਂ ਲਾਉਣ ਦਾ ਫੈਸਲਾ ਕੀਤਾ, ਕਿਉਂਕਿ ਉਹ ਕਹਿੰਦੇ ਸੀ ਕਿ ਸਾਨੂੰ ਸਕੂਲ ਚ, ਕਾਲਜ ਦੇ ਵਿੱਚ ਜਿਹੜਾ ਲੋਕਾਂ ਦਾ, ਸਹਿਪਾਠੀਆਂ ਦਾ ਜਿਹੜਾ ਉਹ ਟੀਚਰਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਇਸ ਦਲੀਲ ਦੇ ਆਧਾਰ ਤੇ ਇਹ ਪਟੀਸ਼ਨ ਹੁਣ ਜਿਹੜੀ ਸੀਗੀ ਉਹ ਪ੍ਰਵਾਨ ਹੋਈ ਹੈ।
ਹੁਣ ਵੈਸੇ ਇਹ ਗੱਲ ਵੱਖਰੀ ਹੈ ਕਿ ਦਿੱਲੀ ਕਮੇਟੀ ਵਾਲੇ ਵਿੱਚ ਨਾਲ ਖੜ ਗਏ ਆ ਕਿ ਕਿਤੇ ਕ੍ਰੈਡਿਟ ਕੱਲੀ ਬੀਬੀ ਨਾ ਲੈ ਜਾਵੇ। ਉਹ ਤੁਹਾਨੂੰ ਪਤਾ ਹੀ ਹੈ, ਸਿਆਸੀ ਗੇਮਾਂ ਚੱਲਦੀਆਂ ਰਹਿੰਦੀਆਂ। ਪਰ ਇਸ ਬੀਬੀ ਨੇ ਕਮਾਲ ਦੀ ਲੜਾਈ ਲੜੀ ਔਰ ਇਹ ਲੜਾਈ ਹੁਣ ਸ਼ਾਇਦ ਫੈਸਲਾਕੁਨ ਦੌਰ ਦੇ ਵਿੱਚ ਜਾਏਗੀ। ਅਗਲੇ 1-2 ਮਹੀਨਿਆਂ ਤੱਕ ਫੈਸਲਾ ਆ ਜਾਏਗਾ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਚੁਟਕਲਿਆਂ ਲਈ ਜਿਹੜੀਆਂ ਵੈਬਸਾਈਟਾਂ ਬਣੀਆਂ ਉਹਨਾਂ ਲਈ ਕੋਈ ਗਾਈਡਲਾਈਨ ਤੈਅ ਕੀਤੀ ਜਾਵੇਗੀ ਜਾਂ ਇਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਏਗਾ, ਪਾਬੰਦ ਕੀਤਾ ਜਾਏਗਾ। ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਸ਼੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਆ ਉਹਨਾਂ ਦੇ ਵੱਲੋਂ ਜਿਹੜੇ 5 ਪਿਆਰਿਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਗਿਆਨੀ ਜਗਤਾਰ ਸਿੰਘ ਨੇ ਕੱਲ ਖੁੱਲ ਕੇ ਇਹ ਆਵਾਜ਼ ਬੁਲੰਦ ਕੀਤੀ ਹੈ 5 ਪਿਆਰਿਆਂ ਦੇ ਹੱਕ 'ਚ। ਜਲੰਧਰ ਨੇੜਲੇ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਗਏ ਸੀ, ਰਾਮਪੁਰਾ ਖੇੜਾ ਦੇ ਵਿੱਚ ਸੰਤ ਹਰਨਾਮ ਸਿੰਘ ਦੀ 33ਵੀਂ ਬਰਸੀ ਸੀ। ਉਸ ਮੌਕੇ ਤੇ ਉੱਥੇ ਉਹਨਾਂ ਨੇ ਗੱਲ ਕਹੀ ਹੈ। ਅਕਾਲੀ ਦਲ ਦੇ ਕਈ ਆਗੂ SGPC ਕਮੇਟੀ ਦੇ ਮੈਂਬਰ ਵੀ ਉੱਥੇ ਬੈਠੇ ਸੀ, ਆਮ ਆਦਮੀ ਪਾਰਟੀ ਦੇ ਵੀ ਕੁਝ ਲੀਡਰ ਬੈਠੇ ਸੀ। ਉਹਨਾਂ ਦੇ ਦਰਮਿਆਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ 5 ਪਿਆਰਿਆਂ ਦਾ ਜਿਹੜਾ ਰੁਤਬਾ ਹੈ ਉਹ ਬਹੁਤ ਵੱਡਾ ਹੈ ਔਰ ਜੋ ਉਹਨਾਂ ਨੇ ਕੀਤਾ ਹੈ ਉਹ ਆਪਣੇ ਜੋ ਉਹਨਾਂ ਦੇ ਮਤਲਬ ਕਿ ਆਉਂਦਾ ਹੈ ਸਿਧਾਂਤਾਂ ਦੇ ਅਧੀਨ ਜਾਂ ਉਹਨਾਂ ਦੇ ਫਰਜ਼ਾਂ ਦੇ ਅਧੀਨ ਉਹਨਾਂ ਨੇ ਅਜਿਹਾ ਹੀ ਕੀਤਾ ਤੇ ਉਹ ਆਜ਼ਾਦ ਰਹਿਣੇ ਚਾਹੀਦੇ ਆ। ਯਾਨੀ ਇਹਦਾ ਮਤਲਬ ਕਿਉਂਕਿ ਹੈਡ ਗ੍ਰੰਥੀ ਦਾ ਰੁਤਬਾ ਬਹੁਤ ਵੱਡਾ ਹੈ ਜੀ। ਜਦੋਂ ਕਿਤੇ ਅਕਾਲ ਤਖਤ ਦਾ ਕੋਈ ਜਥੇਦਾਰ ਗੈਰ ਹਾਜ਼ਰ ਹੁੰਦਾ ਤੇ ਉਹਦੀ ਗੈਰ ਹਾਜ਼ਰੀ ਨੂੰ ਪੂਰੀਆਂ ਕਰਨ ਲਈ ਹੈਡ ਗ੍ਰੰਥੀ ਬਿਠਾਇਆ ਜਾਂਦਾ ਹੈ ਤਖਤ ਦੇ ਜਥੇਦਾਰ ਵਜੋਂ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਵੱਡੀ ਸਪੋਰਟ ਮਿਲੀ 5 ਪਿਆਰਿਆਂ ਨੂੰ। ਉਹਨਾਂ 5 ਪਿਆਰਿਆਂ ਨੂੰ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ ਆਪਣਾ ਗੁਰਮਤਾ ਸੁਣਾ ਕੇ ਰੂਪੋਸ਼ ਹੋਣਾ ਪਿਆ। ਦੇਖੋ 5 ਪਿਆਰਿਆਂ ਦਾ ਹਾਲ ਕਿ ਪੁਲਿਸ ਤੋਂ ਲੁਕਦੇ, ਸਰਕਾਰ ਤੋਂ ਜਾਂ ਇਹਨਾਂ ਤੋਂ ਲੋਕਾਂ ਤੋਂ ਲੁਕਦੇ ਫਿਰਦੇ ਆ, ਰੂਪੋਸ਼ ਹੋ ਗਏ। ਆਪਣਾ ਗੁਰਮਤਾ ਸੁਣਾ ਕੇ ਉਹ ਲੱਭ ਨਹੀਂ ਰਹੇ। 3 ਦਿਨ ਹੋ ਗਏ ਆ, ਨਾ ਹੀ ਮੀਡੀਆ ਦੇ ਸਾਹਮਣੇ ਆ ਰਹੇ ਆ, ਨਾ ਹੀ ਕਿਸੇ ਨਾਲ ਉਹ ਰਾਬਤਾ ਕਰ ਰਹੇ ਆ। ਉਹਨਾਂ 5 ਪਿਆਰਿਆਂ ਦੇ ਹੱਕ 'ਚ ਹੈਡ ਗ੍ਰੰਥੀ ਦਾ ਖੜਨਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਰਹਿੰਦਾ ਹੈ। ਦੂਸਰੇ ਪਾਸੇ ਜੇ ਗੱਲ ਕਰੀਏ ਤਾਂ SGPC ਦੇ ਮੁਲਾਜ਼ਮ ਵੀ ਜਿਹੜਾ ਬਹੁਤ ਤਬਕਾ ਹੈ ਉਹ ਇਹਨਾਂ ਦੇ ਨਾਲ ਖੜਾ ਹੈ 5 ਪਿਆਰਿਆਂ ਦੇ ਨਾਲ। ਅੰਦਰ ਖਾਤੇ ਉਹ ਗੱਲਾਂ ਕਰਦੇ ਆ, ਆਪਣੇ ਫੈਸਲੇ ਰੱਖਦੇ ਆ। ਖਾਸ ਤੌਰ ਤੇ ਜਿਹੜੇ ਧਰਮੀ ਫੌਜੀ ਕਹੇ ਜਾਂਦੇ ਉਹਨਾਂ, ਕਿਉਂਕਿ ਉਹਨਾਂ ਨੂੰ ਜੌਬ ਮਿਲੀਆਂ ਹੋਈਆਂ ਨੇ ਕਮੇਟੀ ਦੇ ਵਿੱਚ, ਉਹ ਧੜਾ ਵੀ ਇਹ 5 ਪਿਆਰਿਆਂ ਦੇ ਹੱਕ 'ਚ ਖੜਾ ਹੈ। ਪਰ 5 ਪਿਆਰਿਆਂ ਦਾ ਪੱਖ ਜਿਹੜਾ ਉਹ ਇਸ ਲਈ ਵੀ ਵਾਜਬ ਬਣਦਾ ਹੈ। ਦੇਖੋ ਜੇਕਰ ਕੋਈ ਗਲਤੀ ਕਰਦਾ ਸਿੱਖ ਤਾਂ ਉਹਨੂੰ ਅਕਾਲ ਤਖਤ ਦਾ ਜਥੇਦਾਰ ਤਲਬ ਕਰਦਾ ਹੈ, ਉਹਨੂੰ ਸਜ਼ਾ ਲੱਗਦੀ, ਧਾਰਮਿਕ ਸਜ਼ਾ, ਤਨਖਾਹ ਕਹਿ ਲਓ, ਸਜ਼ਾ ਕਹਿ ਲਓ, ਲੱਗਦੀ ਹੈ। ਉਸ ਤੋਂ ਬਾਅਦ ਉਹ ਵਾਪਸ ਸਿੱਖ ਧਰਮ ਦਾ ਹਿੱਸਾ ਮੰਨਿਆ ਜਾਂਦਾ, ਨਹੀਂ ਤੇ ਬਰਖਾਸਤ ਕਰ ਦਿੱਤਾ ਜਾਂਦਾ ਹੈ। ਇੱਥੇ ਕੀ ਹੋਇਆ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ, ਜਿਹੜੇ ਜਥੇਦਾਰ ਆ, ਅਕਾਲ ਤਖਤ ਦਾ ਜਥੇਦਾਰ ਵੀ ਵਿੱਚੇ ਲੈ ਲਈਏ, ਸਾਰੇ ਜਥੇਦਾਰ ਜਿਹੜੇ ਅਕਾਲ ਤਖਤ ਦੇ, ਉਹਨਾਂ ਨੇ ਜੋ ਫੈਸਲਾ ਲਿਆ ਉਸ ਫੈਸਲੇ ਨੂੰ, ਜਿਹੜੀ ਡੇਰੇ ਦੀ ਮਾਫੀ ਵਾਲਾ ਸੀ, ਆਪ ਹੀ ਇਹ ਕਹਿ ਕੇ ਰੱਦ ਕੀਤਾ ਕਿ ਇਹ ਫੈਸਲਾ ਗਲਤ ਸੀ। ਜਾਨੀ ਉਹਨਾਂ ਨੇ ਆਪਣੀ ਗਲਤੀ ਪ੍ਰਵਾਨ ਕੀਤੀ ਹੋਈ ਹੈ। ਜੇਕਰ ਉਹਨਾਂ ਨੇ ਗਲਤੀ ਕੀਤੀ ਹੈ ਤੇ ਕੀ ਗੱਲ ਫੇਰ ਕੋਈ ਉਹ ਕਿਸੇ ਪ੍ਰਤੀ ਜਵਾਬਦੇਹ ਨਹੀਂ ਹੈ? ਕੀ ਗੱਲ ਜਿਹੜੇ ਇਹ ਜਥੇਦਾਰ ਹੈ ਇਹ ਹੁਣ ਸਾਰੀ ਕੌਮ ਤੋਂ ਉੱਤੇ ਹੋ ਗਏ? ਸੋ ਜੇਕਰ ਉਹਨਾਂ ਦੀ ਜਵਾਬਦੇਹੀ 5 ਪਿਆਰਿਆਂ ਨੇ ਕਰ ਲਈ ਹੈ ਤਾਂ ਫਿਰ ਉਹਨਾਂ ਨੂੰ ਬਰਖਾਸਤ ਕਰਨ ਦਾ ਮਸਲਾ ਬਣਦਾ ਨਹੀਂ ਸੀ, ਜਾਂ ਫਿਰ ਜਿਹੜਾ ਇਹ ਸਿਧਾਂਤ ਹੈ ਤਲਬ ਕਰਨ ਦਾ ਜਾਂ ਜਵਾਬਦੇਹ ਹੋਣ ਦਾ, ਫਿਰ ਇਹ ਸਿਧਾਂਤ ਉਲਟਾ ਪੈਂਦਾ। ਸੋ ਇਸ ਕਰਕੇ ਜਿਹੜਾ ਵਿਦਵਾਨ ਤਬਕਾ ਹੈ ਜਾਂ ਜਿਹੜਾ ਕਮੇਟੀ ਦੇ ਵਿੱਚ ਕਾਰਜਸ਼ੀਲ ਹੈ ਤਬਕਾ, ਉਹ ਇਹਨਾਂ ਚੀਜ਼ਾਂ ਨੂੰ ਸੋਚ ਰਿਹਾ, ਇਹਨਾਂ ਚੀਜ਼ਾਂ ਨੂੰ ਵਿਚਾਰ ਰਿਹਾ ਕਿ ਜਿਹੜੇ 5 ਪਿਆਰੇ ਸੀ, ਠੀਕ ਹੈ ਮੁਲਾਜ਼ਮ ਆ, ਪਰ ਉਹਨਾਂ ਮੁਲਾਜ਼ਮਾਂ ਨੇ ਕੋਈ ਮੁਲਾਜ਼ਮ ਜਿਹੜੀ ਮੁਲਾਜ਼ਮਤ ਹੈ ਜਿਹੜੀਆਂ ਉਹਦੀਆਂ ਸ਼ਰਤਾਂ ਦਾ ਕੋਈ ਉਲੰਘਣ ਨਹੀਂ ਕੀਤਾ, ਕੋਈ ਉਹਨਾਂ ਨੇ ਕੋਈ ਇਹ ਸਿਧਾਂਤ ਨਹੀਂ ਤੋੜਿਆ ਕੋਈ, ਕਿਉਂਕਿ ਆਪ ਹੀ ਤਾਂ ਕਮੇਟੀ ਕਹਿੰਦੀ ਹੈ ਨਾ ਕਿ ਜਿਹੜਾ ਕਰਮਚਾਰੀ ਹੈ, ਕਮੇਟੀ ਕਰਮਚਾਰੀ ਹੈ, ਉਹਦਾ ਜੀਵਨ ਪੱਧਰ ਹੈ, ਜਿਹੜੀ ਜੀਵਨ ਜਾਂਚ ਉੱਚੀ ਸੁੱਚੀ ਹੋਣੀ ਚਾਹੀਦੀ ਹੈ। ਤੇ ਜੇਕਰ ਉੱਚੀ ਸੁੱਚੀ ਜੀਵਨ ਜਾਂਚ ਦੇ ਚੱਲਦੇ 5 ਪਿਆਰਿਆਂ ਨੇ ਫੈਸਲਾ ਲਿਆ ਤੇ ਫਿਰ ਉਹਨਾਂ ਦੀ ਮੁਲਾਜ਼ਮਤ ਹੈ ਜਿਹੜੀ ਉਹ ਬਰਖਾਸਤ ਕਿਉਂ ਕੀਤੀ ਗਈ ਹੈ? ਪਰ ਕੁਝ ਮੁਲਾਜ਼ਮ ਇਹ ਵੀ ਹੈ, ਇਹੋ ਜਿਹੇ ਵੀ ਆ ਹੁਣ ਕਮੇਟੀ ਦੇ ਵਿੱਚ ਉਹ ਜਿਹੜੀ ਉਹਨਾਂ ਤੇ ਗੱਲ ਢੁੱਕਦੀ ਹੈ ਕਿ ਮੂੰਹਾਂ ਨਾਲ ਮਲਾਜੇ ਸਿਰਾਂ ਨਾਲ ਸਰਦਾਰੀ, ਯਾਨੀ ਇੱਕ ਪਾਸੇ ਉਹ ਮਲਾਜਾ ਵੀ ਰੱਖ ਰਹੇ, ਦੂਜੇ ਪਾਸੇ ਸਰਦਾਰ ਨੂੰ ਸਿਰਾਂ ਨੂੰ ਸਲਾਮ ਵੀ ਕਰ ਰਹੇ, ਸਰਦਾਰੀ ਨੂੰ ਸਲਾਮ ਵੀ ਕਰ ਰਹੇ ਆ। ਇਹ ਵੀ ਹੈਗੇ, ਪਰ ਕੁਝ ਲੋਕ ਹੈ ਜਿਹੜੇ ਸਪਸ਼ਟ ਤੌਰ ਤੇ 5 ਪਿਆਰਿਆਂ ਦੇ ਹੱਕ 'ਚ ਖੜੇ ਆ। ਇੱਕ ਵੇਵ, ਇੱਕ ਲਹਿਰ ਹੈ ਜਿਹੜੀ 5 ਪਿਆਰਿਆਂ ਦੇ ਹੱਕ 'ਚ ਬਣਦੀ ਨਜ਼ਰ ਆਉਂਦੀ। ਜੀ ਤੇ ਅਗਲੀ ਗੱਲ ਕਰੀਏ, ਕਮਲ ਸ਼ਰਮਾ ਹੁਣਾਂ ਨੇ ਆਖਿਆ ਵੀ ਨੌਕਰੀਆਂ ਦੇ ਨਾਂ ਤੇ ਠੱਗੀਆਂ ਮਾਰਨ ਵਾਲਾ ਜਿਹੜਾ ਸੋਨੀ ਆ ਉਹ ਤਾਂ ਆਇਆ ਹੀ ਅਕਾਲੀ ਦਲ ਚੋਂ ਸੀ। ਕਮਲ ਸ਼ਰਮਾ ਜਿਹੜੇ ਆ ਜੀ, ਇਹਨਾਂ ਦੇ ਕੋਲੇ ਬਸ 1-2 ਜਵਾਬ ਹੁੰਦੇ ਆ ਜੀ। ਜਦੋਂ ਵੀ ਇਹਨਾਂ ਦੇ ਜਿਹੜੇ ਸੂਰਮੇ ਫੜੇ ਜਾਂਦੇ ਆ ਜਿਹੜੇ ਵੱਡੇ ਕਾਰਨਾਮਿਆਂ 'ਚ, ਫਿਰ ਇਹ ਕਹਿ ਦਿੰਦੇ ਜਾਂ ਤਾਂ ਜੀ ਉਹ ਫਲਾਣੀ ਪਾਰਟੀ 'ਚੋਂ ਆਇਆ ਸੀ, ਜਾਂ ਕਹਿ ਦਿੰਦੇ ਜੀ ਅਸੀਂ ਤੇ ਪਾਰਟੀ 'ਚੋਂ ਕੱਢਿਆ ਸੀ।
ਦੋ ਹੀ ਜਵਾਬ ਹੁੰਦੇ ਇਹਨਾਂ ਕੋਲ। ਮੈਂ ਤੀਜਾ ਜਵਾਬ ਇਹਨਾਂ ਦੇ ਕੋਲੋਂ ਕਦੇ ਨਹੀਂ ਸੁਣਿਆ ਜਿਹੜਾ ਸਫਾਈ ਦਾ ਪੱਖ ਆਉਂਦਾ। ਪਰ ਫਿਰ ਵੀ ਜੇ ਦੇਖੀਏ ਅਕਾਲੀ ਦਲ ਚੋਂ ਆਇਆ ਸੀ, ਪਰ ਆਇਆ ਤੇ ਇਹਨਾਂ ਦੀ ਪਾਰਟੀ 'ਚ ਸੀ ਨਾ, ਰਿਹਾ ਤਾਂ ਉਹ ਭਾਜਪਾ ਹੀ ਪਾਰਟੀ ਦਾ ਬਣ ਕੇ। ਜੇਕਰ ਉਹ ਅਕਾਲੀ ਦਲ ਚੋਂ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕੁਝ ਪੁੱਠਾ ਸਿੱਧਾ ਕਰਨ ਦਾ ਲਾਇਸੈਂਸ ਲੈ ਕੇ ਆਇਆ ਸੀ। ਜੇਕਰ ਉਹ ਏਦਾਂ ਦਾ ਆਇਆ ਸੀ ਸੋਚਦੇ ਕਿ ਅਕਾਲੀ ਦਲ ਚੋਂ ਆਇਆ ਹਰੇਕ ਹੀ ਬੇਈਮਾਨ ਹੈ, ਤੇ ਫਿਰ ਤੁਸੀਂ ਲਿਆ ਕਿਉਂ? ਫਿਰ ਤੁਸੀਂ ਉਹਨੂੰ ਅਹੁਦਾ ਕਿਉਂ ਦਿੱਤਾ? ਉਹਨੂੰ ਜਿਹੜਾ ਘੱਟ ਗਿਣਤੀਆਂ ਦੇ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਕਿਉਂ ਬਣਾਇਆ? ਹੁਣ ਦੂਜੀ ਗੱਲ ਜਿਹੜੀ ਕਮਲ ਸ਼ਰਮਾ ਕਹਿ ਰਿਹਾ ਕਿ ਜੀ ਅਸੀਂ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਸੀ, ਉਹਦਾ ਅਹੁਦਾ ਜਿਹੜਾ ਖੋਹ ਲਿਆ ਸੀ। ਕਮਲ ਸ਼ਰਮਾ ਜੀ ਨੂੰ ਸਵਾਲ ਆ ਕਿ ਇਸ ਤਰ੍ਹਾਂ ਜਿਹੜੇ ਮੂੰਹ ਜ਼ਬਾਨੀ ਦਾਅਵੇ ਆ ਉਹ ਤੇ ਜ਼ਿੰਮੇਵਾਰੀ ਵੀ ਕੀਤੇ ਗਏ ਸੀਗੇ, ਜੁਗਰਾਜ ਕਟੋਰਾ ਵਾਰੀ ਵੀ ਕੀਤੇ ਗਏ ਸੀ। ਹਰੇਕ ਵਾਰੀ ਤੁਹਾਡਾ ਇਹੀ ਜਵਾਬ ਹੁੰਦਾ ਹੈ ਕਿ ਅਸੀਂ ਫਲਾਣੇ ਤੋਂ ਅਹੁਦਾ ਖੋਇਆ ਹੋਇਆ ਜੀ, ਫਲਾਣਾ ਹੁਣ ਸਾਡੀ ਪਾਰਟੀ ਦਾ ਹਿੱਸਾ ਨਹੀਂ। ਇਹ ਗੱਲ ਜਿਹੜਾ ਤੁਸੀਂ ਉਹਦੇ ਤੋਂ ਅਹੁਦਾ ਉਹ ਖੋਇਆ, ਕੀ ਉਹਦਾ ਤੁਸੀਂ ਲਿਖਤੀ ਨੋਟਿਸ ਦਿਖਾ ਸਕਦੇ ਹੋ ਕਿ ਫਲਾਣੀ ਤਰੀਕ ਨੂੰ ਅਸੀਂ ਇਹਨੂੰ ਪਾਰਟੀ ਚੋਂ ਛੇਕਿਆ, ਇਹਨੂੰ ਅਹੁਦੇ ਤੋਂ ਬਰਖਾਸਤ ਕੀਤਾ? ਉਹ ਤੁਸੀਂ ਲਿਖਤੀ ਨੋਟਿਸ ਕਿਉਂ ਨਹੀਂ ਦਿਖਾਉਂਦੇ ਉਸ ਤਰੀਕ ਦਾ ਕਿ ਇਸ ਤਰੀਕ ਨੂੰ ਦੇਖੋ ਜੀ ਅਸੀਂ ਤੈਨੂੰ ਫਾਰਗ ਕਰ ਦਿੱਤਾ ਸੀ? ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਬਲਤੇਜ ਪੰਨੂ ਹੋਣਾ ਦੀ ਜ਼ਮਾਨਤ ਰੱਦ ਹੋਈ, ਨਾਲ ਸ਼ਿਵ ਲਾਲ ਡੋਡਾ ਦੀ ਵੀ। ਜੀ ਦੋਨਾਂ ਲਈ ਜਿਹੜੀ ਕੱਲ ਦਾ ਦਿਨ ਸੀਗਾ, ਦੋਨਾਂ ਲਈ ਕਾਨੂੰਨੀ ਤੌਰ ਤੇ ਹਾਰ ਲੈ ਕੇ ਆਇਆ। ਫਾਜ਼ਿਲਕਾ ਅਦਾਲਤ ਦੇ ਵਿੱਚ ਸ਼ਿਵ ਲਾਲ ਡੋਡਾ ਦੀ ਸੁਣਵਾਈ ਸੀਗੀ ਜ਼ਮਾਨਤ ਤੇ। ਉੱਥੇ 45 ਮਿੰਟ ਜਿਹੜੀ ਹੈ ਬਹਿਸ ਹੋਈ ਵਕੀਲਾਂ ਦੀ, ਦੋਨਾਂ ਪੱਖਾਂ ਦੀ, ਤੇ ਜੱਜ ਨੇ ਉਸ ਡੋਡਾ ਦੇ ਵਕੀਲਾਂ ਵੱਲੋਂ ਦਿੱਤੀ ਇਹ ਦਲੀਲ ਕਿ ਜਿਸ ਸਮੇਂ ਜਿਸ ਦਿਨ ਇਹ ਕਤਲ ਕਾਂਡ ਵਾਪਰਿਆ, ਸ਼ਿਵ ਲਾਲ ਤੇ ਉਹਦਾ ਭਤੀਜਾ ਦਿੱਲੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਸਨ। ਹਾਲਾਂਕਿ ਪਹਿਲਾਂ ਅਮਿਤ ਡੋਡਾ ਨੇ ਇਹ ਕਿਹਾ ਸੀ, ਸ਼ਿਵ ਲਾਲ ਡੋਡਾ ਦੇ ਭਤੀਜੇ ਨੇ, ਕਿ ਉਹ ਬਿਜ਼ਨਸ ਮੀਟਿੰਗ ਸੀ ਉਸ ਦਿਨ। ਪਰ ਕੱਲ ਵਕੀਲਾਂ ਨੇ ਤਰਕ ਦਿੱਤਾ ਕਿ ਜੀ ਉਹ ਉਸ ਦਿਨ ਕਿਸੇ ਸਮਾਗਮ ਦੇ ਵਿੱਚ ਸੀ, ਪਾਰਟੀ ਕਰ ਰਹੇ ਸੀ, ਤੇ ਜੱਜ ਨੇ ਹੈਰਾਨਗੀ ਨਾਲ ਇਹ ਕਹਿ ਕੇ ਜ਼ਮਾਨਤ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਕਿ ਏਡਾ ਵੱਡਾ ਕਤਲ ਕਾਂਡ ਹੋ ਜਾਵੇ ਤੇ ਉਹ ਸ਼ਾਮ ਨੂੰ ਉੱਥੇ ਪਾਰਟੀ ਕਰ ਰਹੇ ਹੋਣ, ਗੱਲ ਹਜਮ ਨਹੀਂ ਹੁੰਦੀ। ਇਹ ਕਹਿ ਕੇ ਉਹਨਾਂ ਨੇ ਜ਼ਮਾਨਤ ਅਰਜ਼ੀ ਤੇ ਕਾਂਟਾ ਮਾਰ ਦਿੱਤਾ। ਹੁਣ ਇਹ ਜ਼ਮਾਨਤ ਅਰਜ਼ੀ ਹੈ ਜਿਹੜੀ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ, ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬਹੁਤ ਮੁਸ਼ਕਲ ਹੈ ਏਡੇ ਵੱਡੇ ਕਤਲ ਕਾਂਡ ਚੋਂ, ਏਡੀ ਬੇਰਹਿਮੀ ਨਾਲ ਹੋਏ ਕਤਲ ਕਾਂਡ ਚੋਂ ਬਾਹਰ ਜ਼ਮਾਨਤ ਦੇਣੀ ਅਦਾਲਤ ਲਈ ਬਹੁਤ ਔਖੀ ਹੈ, ਬੜੀ ਕਠਿਨ ਹੈ। ਸੋ ਇਸ ਕਰਕੇ ਇਹਦੀ ਉਮੀਦ ਸੀ। ਪਰ ਦੂਜੇ ਪਾਸੇ ਹਾਲਾਂਕਿ ਲੋਕਾਂ ਨੂੰ ਉਮੀਦ ਸੀ ਕਿ ਬਲਤੇਜ ਪੰਨੂ ਰਾਹਤ ਹਾਸਲ ਕਰ ਸਕਦੇ ਆ, ਪਰ ਮੈਂ ਨਿੱਜੀ ਤੌਰ ਤੇ ਮੈਨੂੰ ਪਤਾ ਸੀ ਕਿ ਇਹ ਜ਼ਮਾਨਤ ਹੈ ਜਿਹੜੀ ਉਹਨਾਂ ਦੀ ਇੱਥੋਂ ਨਹੀਂ ਹੋਣੀ। ਸੈਸ਼ਨ ਕੋਰਟ ਦੇ ਵਿੱਚ ਹੀ ਉਹਨਾਂ ਦੀ ਜ਼ਮਾਨਤ ਲੱਗੀ ਸੀਗੀ, ਔਰ ਸੈਸ਼ਨ ਕੋਰਟ ਦੇ ਵਿੱਚ ਜਿਹੜੇ ਦੂਸਰੇ ਸ਼ਿਕਾਇਤ ਪੱਖ ਦੇ ਵਕੀਲ ਸੀਗੇ, ਉਹਨਾਂ ਨੇ ਆਪਣੀਆਂ ਜਿਹੜੀਆਂ ਦਲੀਲਾਂ ਨਾਲ ਜੱਜ ਨੂੰ ਸੰਤੁਸ਼ਟ ਕਰ ਦਿੱਤਾ, ਤੇ ਜੱਜ ਨੇ ਜਿਹੜੇ ਸੈਸ਼ਨ ਕੋਰਟ ਦੇ ਵਿੱਚ ਇਹ ਸੁਣਵਾਈ ਸੀ, ਸੈਸ਼ਨ ਕੋਰਟ ਨੇ ਇਹ ਜ਼ਮਾਨਤ ਹੈ ਜਿਹੜੀ ਇਹਨਾਂ ਦੀ ਖਾਰਜ ਕਰ ਦਿੱਤੀ। ਕਿਉਂਕਿ ਇਹ ਜ਼ਮਾਨਤ ਹੈ ਜਿਹੜੀ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਏਦਾਂ ਦੇ ਕੇਸਾਂ ਦੇ ਵਿੱਚ ਪਹਿਲਾਂ ਚਲਾਨ ਪੇਸ਼ ਹੋਣ ਤੱਕ ਇੰਤਜ਼ਾਰ ਕੀਤਾ ਜਾਂਦਾ, ਉਸ ਤੋਂ ਬਾਅਦ ਕੋਈ ਜ਼ਮਾਨਤ ਦਾ ਗਰਾਊਂਡ ਬਣਦਾ। ਪਰ ਇਹ ਜ਼ਮਾਨਤ ਜਿਹੜੀ ਸ਼ਾਇਦ ਉਹ ਇਹਨਾਂ ਦੀ ਜਿਹੜੀ ਲੀਗਲ ਟੀਮ ਹੈ, ਕਾਨੂੰਨੀ ਟੀਮ ਹੈ, ਉਹ ਕਾਹਲੀ ਕਰ ਗਈ, ਸੈਸ਼ਨ ਕੋਰਟ ਦੇ ਵਿੱਚੋਂ ਜ਼ਮਾਨਤ ਖਾਰਜ ਹੋ ਗਈ। ਪਰ ਉਹਦੇ ਨਾਲ ਇੱਕ ਫਾਇਦਾ ਇਹ ਹੈ ਕਿ ਹੁਣ ਇਹ ਹਾਈ ਕੋਰਟ ਜਾ ਕੇ ਬੇਲ ਲਾ ਸਕਦੇ। ਡੋਡਾ ਕੋਲ ਵੀ ਇਹ ਵਿਕਲਪ ਹੈ, ਇਹ ਆਪਸ਼ਨ ਹੈ ਕਿ ਉਹ ਹਾਈ ਕੋਰਟ ਜਾ ਕੇ ਬੇਲ ਐਪਲੀਕੇਸ਼ਨ ਲਾ ਸਕਦਾ, ਤੇ ਬਲਤੇਜ ਪੰਨੂ ਨੇ ਵੀ ਇਹ ਆਪਸ਼ਨ ਹਾਸਲ ਕਰ ਲਿਆ ਕਿ ਉਹ ਹਾਈ ਕੋਰਟ ਦੀ ਸ਼ਰਨ 'ਚ ਜਾ ਸਕਦੇ ਆ। ਔਰ ਹਾਈ ਕੋਰਟ ਦੇ ਵਿੱਚ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਹੀ ਕੋਈ ਨਾ ਕੋਈ ਵਧੀਆ ਫੈਸਲਾ, ਕੋਈ ਨਾ ਕੋਈ ਇਹਨਾਂ ਲਈ ਵਧੀਆ ਫੈਸਲਾ ਆ ਸਕਦਾ, ਉੱਥੋਂ ਇਹਨਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਪਰ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਜਾਂਦਿਆਂ ਹੀ ਇਹਨਾਂ ਨੂੰ ਜ਼ਮਾਨਤ ਹੈ ਜਿਹੜੀ ਮਿਲ ਜਾਏਗੀ। ਜੀ ਤੇ ਅਗਲੀ ਜੇ ਮਿੰਟੂ ਜੀ ਆਪਾਂ ਗੱਲਬਾਤ ਕਰੀਏ, ਜਿਹੜੇ SGPC ਦੀ ਜਿਹੜੀ ਸੇਵਾ ਹੈ, ਅੰਮ੍ਰਿਤਧਾਰੀ ਬੱਚਿਆਂ ਨੂੰ ਸਕੂਲ 'ਚ ਬੈਠਣ ਨਹੀਂ ਦਿੱਤਾ ਜਾ ਰਿਹਾ। ਇਹ ਤੇ ਏਦਾਂ ਦੀ ਗੱਲ ਹੈ ਜੀ ਕਿ ਹੌਕਾ ਸੇਵਾ ਦਾ ਮੌਕਾ ਮੇਵਾ ਦਾ ਹੈ। ਜਿਹੜਾ ਹੌਕਾ ਸੇਵਾ ਦਾ ਦਿੱਤਾ ਜਾਂਦਾ SGPC ਵੱਲੋਂ ਕਿ ਅਸੀਂ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਵੱਡੇ ਵਿਦਿਅਕ ਸੰਸਥਾਨ ਖੋਲ੍ਹੇ ਆ, ਸਿੱਖਾਂ ਦੀ ਹੈਲਥ ਲਈ ਅਸੀਂ ਹਸਪਤਾਲ ਖੋਲ੍ਹੇ ਆ। ਪਰ ਉਹਨਾਂ ਅਦਾਰਿਆਂ ਦੇ ਵਿੱਚ ਹੋ ਕੀ ਰਿਹਾ, ਉਹਦੀ ਇੱਕ ਮਿਸਾਲ ਹੈ ਕੋਟਕਪੂਰਾ ਦੇ ਇਹਨਾਂ ਮਾਪਿਆਂ ਦੀ, ਜਿਨ੍ਹਾਂ ਨੇ ਕੱਲ ਕਾਫੀ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਆ ਕੇ ਇਹ ਇਲਜ਼ਾਮ ਲਾਇਆ ਕਿ ਗੰਗਸਰ ਜੈਤੋਂ ਦੇ ਵਿੱਚ ਜਿਹੜਾ SGPC ਦਾ ਗੁਰਦੁਆਰਾ ਹੈ, ਪਹਿਲਾਂ ਇਹ ਕਹਿ ਕੇ ਬੱਚਿਆਂ ਨੂੰ ਐਡਮਿਟ ਕੀਤਾ ਗਿਆ ਸੀ ਕਿ ਅੰਮ੍ਰਿਤਧਾਰੀ ਬੱਚਿਆਂ ਦੀ ਕੋਈ ਫੀਸ ਨਹੀਂ। ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਪੇਪਰ ਨੇੜੇ ਆਏ ਤੇ ਫੀਸ ਲਾਗੂ ਕਰ ਦਿੱਤੀ। ਮਾਪਿਆਂ ਨੇ ਜਦੋਂ ਦੁਹਾਈ ਪਾਈ ਕਿ ਭਾਈ
ਅਸੀਂ ਫੀਸ ਨਹੀਂ ਦੇ ਸਕਦੇ, ਇੰਨੀ ਵੱਡੀ ਫੀਸ ਨਹੀਂ ਦੇ ਸਕਦੇ, ਕਿਉਂਕਿ SGPC ਦੇ ਸਕੂਲਾਂ 'ਚ ਹੀ ਅਸੀਂ ਬੱਚੇ ਕਿਉਂ ਘੱਲਣੇ ਸੀ ਜੇ ਫੀਸ ਦੇਣ ਦੀ ਏਡੀ ਮੋਟੀ ਫੀਸ ਚਾਰਨ ਦੇ ਅਸੀਂ ਕਾਬਲ ਹੁੰਦੇ, ਕਿਉਂਕਿ ਲੋੜਵੰਦ ਪਰਿਵਾਰ ਆ ਸਾਰੇ। ਸੋ ਉਦੋਂ ਤੇ ਸਕੂਲ ਵਾਲਿਆਂ ਨੇ ਕਹਿ ਦਿੱਤਾ ਜੀ ਕੋਈ ਗੱਲ ਨਹੀਂ, ਲੋੜਵੰਦ ਬੱਚਿਆਂ ਨੂੰ ਅਸੀਂ ਮੁਫਤ ਐਜੂਕੇਸ਼ਨ ਦੇਵਾਂਗੇ। ਪਰ ਜਦੋਂ ਬੱਚਿਆਂ ਨੇ ਸਕੂਲ ਜਾਣਾ ਮੁੜ ਸਟਾਰਟ ਕੀਤਾ ਤੇ ਉਹਨਾਂ ਨੂੰ ਉੱਥੇ ਖੱਜਲ ਖੁਆਰ ਕੀਤਾ ਜਾਣ ਲੱਗ ਪਿਆ, ਬਾਹਰ ਕਲਾਸਾਂ ਤੋਂ ਖੜਿਆ ਕਰਕੇ ਜਲੀਲ ਕਰਨ ਲੱਗ ਪਏ। ਇਸ ਤੋਂ ਇਲਾਵਾ ਉਹਨਾਂ ਨੂੰ ਕਲਾਸਾਂ ਲਾਉਣ ਤੋਂ ਜਿਹੜਾ ਜਵਾਬ ਦੇ ਦਿੱਤਾ ਗਿਆ, ਬੱਚੇ ਸਕੂਲ 'ਚ ਖੜ ਕੇ ਮੁੜ ਆਉਂਦੇ ਸੀਗੇ। ਹੁਣ ਜਿਹੜੇ ਇਹ ਪਰਿਵਾਰ ਹੈ, ਜਿਹੜੇ ਮਾਪੇ ਆ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੜਕਾਂ ਤੇ ਆਏ ਆ, ਕਿਉਂਕਿ ਤੁਹਾਨੂੰ ਪਤਾ ਕਿ ਅਗਲੇ 2 ਮਹੀਨਿਆਂ ਤੱਕ ਐਗਜ਼ਾਮ ਹੋਣੇ ਆ, ਬੱਚਿਆਂ ਦੇ ਪੇਪਰ ਹੋਣੇ ਆ, ਤੇ ਐਨ ਮੌਕੇ ਤੇ ਇਹੋ ਜਿਹਾ ਕੁਛ ਕਰਨਾ ਇਹ ਆਪਣੇ ਆਪ ਦੇ ਵਿੱਚ SGPC ਲਈ ਹੈ ਜਿਹੜਾ ਉਹ ਬੜਾ ਮਾੜੀ ਗੱਲ ਆ ਕਿ ਜਿਹੜੀਆਂ SGPC ਸੰਸਥਾਵਾਂ, ਜਿਹੜੇ ਵਿਦਿਅਕ ਅਦਾਰੇ ਇਸ ਮੰਤਵ ਦੇ ਨਾਲ ਚਲਾਏ ਜਾ ਰਹੇ ਆ ਕਿ ਇੱਥੇ ਆਓ ਜੀ ਅੰਮ੍ਰਿਤਧਾਰੀ ਬੱਚਿਆਂ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਹੈ, ਉਹ ਜਿਹੜਾ ਇੱਕ ਐਲਾਨ ਹੈ, ਜਿਹੜੇ ਇਹ ਮੰਤਵ ਹੈ, ਉਹ ਖੋਰਾ ਲੱਗਦਾ ਉਹਨਾਂ ਨੂੰ ਨਜ਼ਰ ਆਉਂਦਾ ਕਿ ਜੇਕਰ ਅੰਮ੍ਰਿਤਧਾਰੀ ਗੁਰਸਿੱਖਾਂ ਲਈ, ਗੁਰਸਿੱਖ ਦੇ ਪਰਿਵਾਰਾਂ ਲਈ, ਅੰਮ੍ਰਿਤਧਾਰੀ ਬੱਚਿਆਂ ਲਈ ਇਹਨਾਂ ਦੇ ਕੋਲ ਮੁਫਤ ਸਿੱਖਿਆ ਨਹੀਂ, ਚੰਗੀ ਸਿਹਤ ਸੇਵਾਵਾਂ ਨਹੀਂ, ਤਾਂ ਫਿਰ SGPC ਨੂੰ ਇਹ ਹੱਕ ਨਹੀਂ ਰਹਿ ਜਾਂਦਾ ਕਿ ਉਹ ਕਹੇ ਜੀ ਅਸੀਂ ਸਿੱਖਾਂ ਦੇ ਨੁਮਾਇੰਦੇ ਹਾਂ, ਅਸੀਂ ਸਿੱਖਾਂ ਲਈ ਕੰਮ ਕਰਦੇ ਹਾਂ। ਫਿਰ ਤੇ ਉਹ ਕਹਿਣਾ ਚਾਹੀਦਾ ਕਿ ਜੀ ਤੁਸੀਂ ਸਿੱਖਾਂ ਲਈ ਨਹੀਂ, ਤੁਸੀਂ ਸਿਆਸਤ ਲਈ ਕੰਮ ਕਰਦੇ ਹੋ। ਬਿਲਕੁਲ ਜੀ, ਇਸ ਦੇ ਵਿੱਚ ਕੋਈ ਦੋ ਰਾਵਾਂ ਰਹਿ ਨਹੀਂ ਗਈਆਂ ਅਜੇ ਤੱਕ। ਜੇ ਕਿਸੇ ਨੂੰ ਕੋਈ ਭੁਲੇਖਾ ਤੇ ਇਹਨਾਂ ਦੇ ਪੁਰਾਣੇ ਜਿਹੜੀਆਂ ਕਾਰਨਾਮੇ ਆ ਉਹ ਦੇਖ ਲੈਣ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਪੰਜਾਬ ਦੀ ਹਿੰਦੂ ਜਥੇਬੰਦੀ ਨੇ ਪਠਾਨਕੋਟ ਹਮਲੇ ਦੇ ਸਾਜ਼ਿਸ਼ਕਰਤਾ ਦਾ ਸਿਰ ਲਿਆਉਣ ਤੇ ਵੱਡੀ ਰਕਮ ਦਾ ਜਿਹੜਾ ਇਨਾਮ ਦੀ ਘੋਸ਼ਣਾ ਕੀਤੀ ਹੈ। ਇਹ ਉਹ ਲੋਕ ਹੈ ਜੀ ਜਿਹੜੇ ਥੁੱਕ ਨਾਲ ਵੜੇ ਪਕਾਉਂਦੇ ਆ, ਬਸ ਇਹਨਾਂ ਦਾ ਕੰਮ ਇਹੀ ਹੈ ਕਿ ਸਾਰਾ ਦਿਨ ਥੁੱਕ ਨਾਲ ਵੜੇ ਪਕਾਉਣੇ, ਕਰਨਾ ਕਰਾਉਣਾ ਕੁਛ ਨਹੀਂ। ਜਿਵੇਂ ਹਿੰਦੀ ਦਾ ਇੱਕ ਮੁਹਾਵਰਾ ਹੈ, ਖਾਇਆ ਪੀਆ ਕੁਛ ਨਹੀਂ, ਗਲਾਸ ਤੋੜਾ 12 ਆਨੇ। ਖਾਲੀ ਗਲਾਸ ਤੋੜਨ ਵਾਲੇ ਆ ਜੀ, ਖਾਣਾ ਪੀਣਾ ਇਹਨਾਂ ਨੇ ਕੁਛ ਨਹੀਂ ਹੈ। ਇਹਨਾਂ ਨੇ ਬਸ ਗੱਲਾਂ ਦੀ ਖੱਟੀ ਕਰਨੀ ਹੈ। ਫਲਾਣੇ ਦੇ ਥੱਪੜ ਮਾਰੋ, ਇੰਨਾ ਇਨਾਮ ਲੈ ਜਾਓ, ਫਲਾਣੇ ਨੂੰ ਐਂ ਕਰਿਓ, ਇੰਨਾ ਨਾਮ ਲੈ ਜਾਓ। ਪਤੰਦਰੋ, ਤੁਸੀਂ ਇਹ ਇਨਾਮ ਆਪਣੇ ਜੇਬ ਦੇ ਵਿੱਚ ਰੱਖੋ, ਆਪਣੇ ਘਰੇ ਰੱਖੋ। ਤੁਸੀਂ ਜਾ ਕੇ ਘੱਟ ਤੋਂ ਘੱਟ ਹੁਣ ਪਠਾਨਕੋਟ ਦੇ ਵਿੱਚ ਜਾ ਕੇ ਉੱਥੇ ਤੇ ਇੱਕ ਸਿਰ ਫੜ ਲਓ, ਉਹਨਾਂ ਨੂੰ ਜਿਉਂਦਿਆਂ ਫੜ ਕੇ ਉਹਨਾਂ ਦਾ ਸਿਰ ਕਲਮ ਕਰ ਲਓ। ਤੁਹਾਡੇ ਕੋਲ ਮੌਕਾ ਹੈ, ਤੁਸੀਂ ਇੱਥੇ ਬੈਠੇ ਅਮਲੋ ਖੰਨੇ ਦੇ ਕੋਲ ਜਿਹੜਾ ਅਮਲੋ ਹੈ, ਉੱਥੋਂ ਇਹ ਬਿਆਨ ਦੇ ਰਿਹਾ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦਾ ਜਿਹੜਾ ਪ੍ਰਧਾਨ ਹੈ, ਉਹ ਖੰਨੇ ਬੈਠਾ ਇਹ ਬਿਆਨ ਦੇ ਰਿਹਾ ਕਿ 25 ਲੱਖ ਰੁਪਇਆ ਨਾਮ ਦਿਆਂਗੇ ਜਿਹੜਾ ਇਸ ਸਾਜ਼ਿਸ਼ਕਰਤਾ ਨੂੰ, ਇਸ ਹਮਲੇ ਦੇ ਸਾਜ਼ਿਸ਼ਕਰਤਾ ਨੂੰ ਸਿਰ ਵੱਢ ਕੇ ਲਿਆਏਗਾ, ਉਹਦਾ ਸਿਰ ਕਲਮ ਕਰਕੇ ਲਿਆਏਗਾ। ਤੇ ਅਮਲੋਹ ਤੋਂ ਪਠਾਨਕੋਟ ਕਿਤੇ ਹੈਗਾ ਵੀ ਉਹ ਕੈਨੇਡਾ 'ਚ ਬੈਠੇ, ਜਾ ਕੇ ਤੁਸੀਂ ਆਪ ਹੀ ਵੱਢ ਲਿਓ ਸਿਰ। ਤੇ ਜੇਕਰ ਪਠਾਨਕੋਟ ਜ਼ਿਆਦਾ ਦੂਰ ਲੱਗਦਾ ਤੇ ਫਿਰ ਇੱਧਰੋਂ ਫਾਜ਼ਿਲਕਾ ਵਾਲੇ ਪਾਸਿਓਂ ਬਾਰਡਰ ਲੰਘ ਜੋ, ਤੁਸੀਂ ਆਪ ਲੈ ਆਓ। ਬਗਾਨੇ ਪੁੱਤਰਾਂ ਨੂੰ, ਬਗਾਨੇ ਲੋਕਾਂ ਨੂੰ ਕਿਉਂ ਤੁਸੀਂ ਉਕਸਾਉਂਦੇ ਹੋ? ਜੇ ਤੁਹਾਡੇ 'ਚ ਹੈ ਹਿੰਮਤ ਤੇ ਤੁਸੀਂ ਆਪ ਜਾਓ। ਪਹਿਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਐਡੇ ਰਾਸ਼ਟਰਵਾਦੀ ਹੋ ਤੇ ਤੁਸੀਂ ਕਾਰਾਂ 'ਚ ਕਿਉਂ ਘੁੰਮਦੇ ਹੋ? ਬਾਰਡਰ ਤੇ ਜਾ ਕੇ ਪਹਿਰਾ ਦਿਓ। ਜੀ ਬਿਲਕੁਲ ਜੀ, ਇਹੋ ਜਿਹੇ ਮੌਕਿਆਂ ਤੇ ਫੂਕ ਨਿਕਲ ਜਾਂਦੀ ਹੁੰਦੀ ਇਹੋ ਜਿਹੀ ਦੀ। ਤੇ ਸਰਕਾਰੀ ਆંકੜੇ ਆਏ ਆ ਜਿਹੜੇ ਕਿਸਾਨਾਂ ਦੀ ਖੁਦਕੁਸ਼ੀਆਂ ਦੇ, ਉਹ ਕਹਿੰਦੇ ਆ ਵੀ 2013, 14, 15 ਦੇ ਦੌਰਾਨ 55 ਕਿਸਾਨਾਂ ਨੇ ਜਿਹੜੀਆਂ ਖੁਦਕੁਸ਼ੀ ਆਤਮ ਹੱਤਿਆ ਕੀਤੀ ਆ। ਇਹ ਕਾਫੀ ਹਕੀਕਤ ਤੋਂ ਦੂਰ ਲੱਗਦੇ ਨੇ ਆંકੜੇ। ਪਿਛਲੇ ਅਕਤੂਬਰ, ਨਵੰਬਰ, ਦਸੰਬਰ 'ਚ ਨਹੀਂ, ਸਤੰਬਰ, ਅਕਤੂਬਰ, ਨਵੰਬਰ 'ਚ 3 ਮਹੀਨਿਆਂ 'ਚ 54 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਜਿਹੜੇ ਅਖਬਾਰੀ ਅੰਕੜੇ, ਕੱਲੀ ਖਬਰ ਦਾ ਅੰਕੜਾ ਸੀਗਾ 3 ਮਹੀਨਿਆਂ 'ਚ 54। ਤੇ ਇਹ ਕਹਿੰਦੇ 3 ਸਾਲਾਂ ਦੇ ਵਿੱਚ 55। ਹਕੀਕਤ ਵਾਕਈ ਦੂਰ ਲੱਗਦੀ ਹੈ। ਹਕੀਕਤ ਦੀ ਜਿਹੜੀ ਦਿੱਲੀ ਆ ਦੂਰ ਲੱਗਦੀ ਹੈ ਇਹਨਾਂ ਅੰਕੜਿਆਂ ਤੋਂ, ਕਿਉਂਕਿ ਤੁਸੀਂ ਅਖਬਾਰ 1 ਸਾਲ ਦਾ ਅਖਬਾਰ ਫੜ ਲਓ, ਕਿਉਂਕਿ 3 ਫਸਲਾਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਉਹ ਪ੍ਰਭਾਵਿਤ ਹੋਈਆਂ। ਪਹਿਲੀ ਸੀਗੀ 2015 ਦੇ ਵਿੱਚ ਸੋਕਾ ਆਇਆ, 2014 'ਚ ਵੀ ਸੋਕਾ ਆਇਆ, ਉਸ ਤੋਂ ਬਾਅਦ 2015 ਦੇ ਸ਼ੁਰੂ ਦੇ ਵਿੱਚ ਕਣਕ ਖਰਾਬ ਹੋਈ, ਫਿਰ ਐਤਕੀ ਨਰਮਾ ਖਰਾਬ ਹੋਇਆ। ਤੁਸੀਂ ਇਸ ਦੌਰਾਨ ਸਾਲ 1.5 ਸਾਲ ਦੇ ਅਖਬਾਰ ਚੁੱਕ ਲਓ, ਈ ਪੇਪਰ ਪੜ੍ਹ ਲਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਆંકੜਾ ਕਿੱਥੇ ਖੜਦਾ ਹੈ। ਅਖਬਾਰ ਦੇ ਵਿੱਚ ਹਰੇਕ ਦੂਜੇ ਤੀਜੇ ਦਿਨ, ਪਹਿਲੀ ਗੱਲ ਤੇ ਕੋਈ ਦਿਨ ਖਾਲੀ ਜਾਂਦਾ ਹੀ ਨਹੀਂ, ਨਾਗਾ ਪੈਂਦਾ ਹੀ ਨਹੀਂ। ਹਰੇਕ ਦਿਨ ਕੋਈ ਨਾ ਕੋਈ ਕਿਸਾਨ, ਕੋਈ ਨਾ ਕੋਈ ਮਜ਼ਦੂਰ ਹੈ ਜਿਹੜਾ ਕਰਜ਼ੇ ਦੇ ਦੈਂਤ ਹੱਥੋਂ ਬਲੀ ਦਿੱਤੀ ਹੁੰਦਾ। ਤੇ ਦੂਸਰੇ ਪਾਸੇ ਜਿਹੜੀ ਇਹ ਆંકੜੇ ਲਈ ਫਿਰਦੀ ਹੈ ਸਰਕਾਰ ਕੇ 3 ਸਾਲਾਂ 'ਚ 55, ਉਹ ਬਿਲਕੁਲ ਨਿਰਮੂਲ ਨੇ, ਬਿਲਕੁਲ ਹਕੀਕਤ ਤੋਂ ਦੂਰ ਨੇ।
ਜਦ ਕਿ ਪੰਜਾਬ ਦੇ ਵਿੱਚ ਜੇ ਐਵਰੇਜ ਲਾਈਏ ਤੇ 1-2 ਕਿਸਾਨ ਹੈ ਜਿਹੜੇ ਉਹ ਰੋਜ਼ਾਨਾ ਇਹ ਕਰਜ਼ੇ ਦੇ ਹੱਥੋਂ ਮਰਦੇ ਆ। ਦੂਸਰੀ ਗੱਲ ਇਹ ਹੈ ਕਿ ਇਹ ਸਾਰੇ ਨਹੀਂ ਹੋ ਸਕਦੇ, ਆਪਾਂ ਇਸ ਗੱਲ ਨਾਲ ਸਹਿਮਤ ਆ, ਸਾਰੇ ਨਹੀਂ ਹੋ ਸਕਦੇ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਮੌਤ ਦਾ ਕਾਰਨ ਕੋਈ ਹੋਰ ਹੁੰਦਾ, ਪਰ ਜਿਹੜੀ ਕੋਈ ਰਾਸ਼ੀ ਮਿਲਣੀ ਹੁੰਦੀ, ਕੋਈ ਸਹਾਇਤਾ ਰਾਸ਼ੀ, ਕੁਛ ਨਾ ਕੁਛ ਸਹੂਲਤ, ਤੇ ਉਹਦੇ ਕਰਕੇ ਪਰਿਵਾਰ ਲਿਖਾ ਦਿੰਦਾ। ਪਰ ਸਾਰੇ ਨਹੀਂ ਇਸ ਤਰ੍ਹਾਂ ਹੁੰਦੇ, ਬਹੁਤ ਜ਼ਿਆਦਾ ਮਾਮਲੇ ਆ ਜਿਹੜੇ ਉਹ ਕਰਜ਼ੇ ਕਰਕੇ ਹੁੰਦੇ ਆ। ਪਰ ਇਹ ਸਰਕਾਰ ਕਿਉਂ ਕਰ ਰਹੀ ਹੈ? ਇਹਦਾ ਕਾਰਨ ਇਹ ਹੈ ਕਿ ਜਿਹੜਾ ਆંકੜਾ ਖੁਦ ਖੁਸ਼ੀ 'ਚ ਗਿਣਿਆ ਗਿਆ, ਲਿਖਿਆ ਗਿਆ, ਉਹਦੇ ਲਈ ਇਹਨਾਂ ਨੇ ਆਪ ਹੀ ਇੱਕ ਬਣਾਇਆ ਹੋਇਆ ਕਾਨੂੰਨ, ਕਿ ਆਪ ਹੀ ਇਹਨਾਂ ਨੇ ਯੋਜਨਾ ਬਣਾਈ ਹੋਈ ਹੈ ਕਿ 2 ਲੱਖ ਰੁਪਇਆ ਤੇ ਸਰਕਾਰੀ ਨੌਕਰੀ 2007 ਦੇ ਵਿੱਚ ਇਸੇ ਸਰਕਾਰ ਨੇ ਆਪ ਹੀ ਉਹ ਨਿਯਮ ਬਣਾਇਆ ਹੋਇਆ। ਜਿਹੜਾ ਆંકੜੇ ਦੇ ਵਿੱਚ ਦਰਜ ਹੋ ਗਿਆ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰ ਦਰਜ ਹੋ ਗਿਆ ਤੇ ਉਹ 2 ਲੱਖ ਰੁਪਇਆ ਇਹਨਾਂ ਨੂੰ ਦੇਣਾ ਪੈਣਾ। ਉਹ 2 ਲੱਖ ਰੁਪਇਆ ਬਚਾਉਣ ਲਈ ਸ਼ਾਇਦ ਹੈ ਜਿਹੜਾ ਉਹ ਆંકੜਾ ਹੈ ਘਟਾ ਕੇ ਏਡਾ ਛੋਟਾ ਕਰ ਦਿੱਤਾ ਗਿਆ ਕਿ ਉਹਨੂੰ ਵੇਖ ਕੇ ਹੀ ਗੁੱਸਾ ਆਉਂਦਾ ਜੀ ਕਿ ਹਕੀਕਤ ਕਿੱਥੇ ਹੈ ਤੇ ਇਹ ਸਰਕਾਰੀ ਆંકੜਾ ਕਿੱਥੇ ਹੈ, ਕਿੱਥੇ ਰਾਮ ਕਿੱਥੇ ਟੈਂਟ ਹੈ। ਜੀ ਬਿਲਕੁਲ। ਤੇ ਬਹੁਤ ਧੰਨਵਾਦ ਮਿੰਟੂ ਗੁਲਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਿਹੜੀ ਵਿਸਥਾਰ ਦੇ ਵਿੱਚ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤੀ ਦੇ ਵੱਲ ਆ। ਜਾਣ ਤੋਂ ਪਹਿਲਾਂ ਆਪਾਂ ਅੱਜਨਾਮਾ ਤੁਹਾਡੇ ਲਈ ਪੇਸ਼ ਕਰਦੇ ਹਾਂ, ਤੀਸਮਾਰ ਖਾਂ ਹੁਣਾਂ ਦਾ ਲਿਖਿਆ ਹੋਇਆ। ਸਾਊਦੀ ਅਰਬ ਨੇ ਚੱਲ ਕੇ ਚਾਲ ਪੁੱਠੀ, ਨਵੀਂ ਤਰਜ਼ ਦੀ ਛੇੜ ਲਈ ਜੰਗ ਬੇਲੀ। ਸ਼ੀਆ ਲੀਡਰ ਸੀ ਇੱਕ ਵਿਰੋਧ ਕਰਦਾ, ਫਾਂਸੀ ਦਿੱਤਾ ਉਹ ਪਕੜ ਕੇ ਟੰਗ ਬੇਲੀ। ਸੁੰਨੀ ਰਾਜੇ ਤੋਂ ਮੰਗੇ ਅਧਿਕਾਰ ਉਸਨੇ, ਉਹਦੀ ਗਈ ਸਹਾਰੀ ਨਾ ਮੰਗ ਬੇਲੀ। ਦਿੱਤਾ ਮਾਰ ਉਹ ਇੰਨੀ ਹੀ ਗੱਲ ਖਾਤਰ, ਕਹਿੰਦੇ ਕਰਦਾ ਕਾਨੂੰਨ ਉਹ ਭੰਗ ਬੇਲੀ। ਖਬਰ ਫੈਲ ਰਹੀ ਜਦੋਂ ਸੰਸਾਰ ਦੇ ਵਿੱਚ, ਹੁੰਦੀ ਫਿਰਦੀ ਹੁਣ ਸਾੜ ਤੇ ਫੂਕ ਬੇਲੀ। ਉਦਾਂ ਆਖਦਾ ਰਾਜਾ ਕੀ ਫਿਕਰ ਨਹੀਂ, ਹੋਇਆ ਰੰਗ ਹੁਣ ਸੁਣੀਦਾ ਭੂਕ ਬੇਲੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਸਮਾਪਤ ਹੁੰਦਾ ਆ। ਸਾਡੇ ਨਾਲ ਜੁੜਦੇ ਨੇ ਮਿੰਟੂ ਗੁਲਸਰੀਆ ਜੀ ਬਲਤੇਜ ਪੰਨੂ ਹੁਣਾਂ ਦੀ ਗੈਰ ਹਾਜ਼ਰੀ ਦੇ ਵਿੱਚ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।